ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ, ਪਹਿਲਾਂ ਫਿਰ ਕਰਾਂਗੇ ਕਿ ਖਾਸ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੇ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 23 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਉਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਵਿਸਲਾ ਫੈਮਿਲੀ ਫ੍ਰੈਜ਼ਨੋ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ 2024 ਦੇ ਇਲੈਕਸ਼ਨ ਦੀਆਂ ਤਿਆਰੀਆਂ ਤੋਂ। 2024 ਦੇ ਇਲੈਕਸ਼ਨ ਦੇ ਲਈ ਵਿਰੋਧੀ ਧਿਰਾਂ ਲਾਮਬੰਦੀ ਕਰ ਰਹੀਆਂ ਨੇ। ਜਿਹੜੇ ਸਿਆਸੀ ਮਾਹਰ ਨੇ, ਤੁਸੀਂ ਜਿਹੜੇ ਹਰ ਰੋਜ਼ ਗੁਣਾਗਣਿਤ ਕਰਦੇ ਹੋ ਇਹਨਾਂ ਚੀਜ਼ਾਂ ਦਾ, ਘਟਨਾਵਾਂ ਦਾ, ਕਿ ਕੀ ਹੋਇਆ, ਕਿਹਦੇ ਪਲੜੇ 'ਚ ਕਿੰਨੇ ਵੱਟੇ ਪਏ ਨੇ ਤੇ ਕੀ ਬਣ ਰਿਹਾ ਤੇ ਕੀ ਵਿਗੜ ਰਿਹਾ, ਉਹਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਵੱਖ-ਵੱਖ ਸਮੀਕਰਨਾਂ ਦੇ ਨਾਲ ਇਹਨਾਂ ਨੂੰ ਦੇਖਿਆ ਜਾ ਰਿਹਾ। ਕੋਈ ਕਹਿੰਦਾ ਕਿ ਟਾਕਰਾ ਹੋਊਗਾ, ਕੋਈ ਕਹਿੰਦਾ ਕਿ ਫਲਾਂ ਬੰਦਾ ਭੱਜ ਗਿਆ, ਫਲਾਂ। ਸਾਰੇ ਤਾਂ ਸਹਿਮਤ ਵੀ ਨਹੀਂ ਹੋਏ। ਖੇਤਰੀ ਦਲਾਂ ਨੂੰ ਜੋੜਨ ਦੀ ਕਵਾਇਦ ਸੀਗੀ, ਪਰ ਕਈ ਖੇਤਰੀ ਦਲ ਤੱਕ ਕੱਟ ਕਰ ਗਏ ਕਿਨਾਰਾ, ਤੇ ਕਈਆਂ ਨੇ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹਾਵਤ ਆ ਨਾ ਕਿ ਕੁੱਜੀ 'ਚ ਕਾਨਾ ਪਾਉਣਾ ਜਾਂ ਕਿੰਨ 'ਚ ਟਾਂਡਾ, ਪਤਾ ਨਹੀਂ ਕਿਵੇਂ ਜੇ ਕਹਿੰਦੇ ਹੁੰਦੇ ਪੰਜਾਬੀ ਦੇ ਵਿੱਚ, ਉਹ ਛੇੜ ਲਿਆ। ਤੇ ਪਰ ਹੁਣ ਜਿਹੜੇ ਲੋਕ ਆਸਵੰਦ ਸੀਗੇ ਉਹ ਬੜੇ ਨਿਰਾਸ਼ ਹੋਏ। ਕਹਿੰਦੇ ਵੀ ਮਿਸ਼ਨ 2024 ਦੇ ਵਿੱਚ ਜਿਹੜੇ ਲੋਕ ਕਹਿੰਦੇ ਮਿਲ ਕੇ ਲੜਾਂਗੇ, ਭਾਜਪਾ ਦੇ ਖਿਲਾਫ ਲੜਨਗੇ ਜਾਂ ਫਿਰ ਆਪਸ ਵਿੱਚ ਦੀ। ਬਿਲਕੁਲ ਪ੍ਰਵੀਨ ਜੀ, ਕੱਲ ਸਾਰਿਆਂ ਦੀ ਨਜ਼ਰ ਪਟਨਾ ਤੇ ਟਿੱਕੀ ਸੀ ਜੀ, ਚਾਹੇ ਉਹ ਵਿਰੋਧੀ ਦਲ ਹੋਣ ਤੇ ਚਾਹੇ ਉਹ ਸੱਤਾਧਾਰੀ ਦਲ ਹੋਣ। ਮਤਲਬ ਜਿਹੜੇ ਦਲਾਂ ਨੇ ਇਕੱਠੇ ਹੋਣਾ ਸੀ ਉਹਨਾਂ ਨਾਲੋਂ ਵੀ ਵੱਧ ਫਿਕਰ ਕੱਲ ਭਾਜਪਾ ਨੂੰ ਸੀ। ਉਹਨਾਂ ਨੇ ਆਪਣਾ ਸਾਰਾ ਮੀਡੀਆ, ਸਾਰੀ ਤਾਕਤ, ਸਾਰੀ ਏਜੰਸੀਆਂ, ਸਾਰੀ ਮਸ਼ੀਨਰੀ ਤੇ ਖੁਦ ਵੀ ਪੂਰਾ ਦਿਨ ਉਹਦੇ ਪਰ ਬਿਆਨਬਾਜ਼ੀ ਕਰਦੇ। ਉਹਦੇ ਕੁਛ ਤਾਂ ਨੂੰ ਡਰ ਲੱਗਿਆ ਕੱਲ ਪਟਨਾ ਦੀ ਕਾਰਵਾਈ ਜੀ। ਅਮਿਤ ਸ਼ਾਹ, JP ਨੱਡਾ, ਸਮ੍ਰਿਤੀ ਇਰਾਨੀ ਤੇ ਹੋਰ ਛੁੱਟ-ਪੁੱਟ ਸਾਰੇ ਉਹਨਾਂ ਦੇ ਬੁਲਾਰੇ ਇਸੇ ਕੰਮ ਤੇ ਲੱਗੇ ਸੀ। ਇਹ ਤਾਂ ਫੋਟੋ ਸੈਸ਼ਨ ਹੈ ਜੀ, ਇਹ ਤਾਂ ਜੀ ਇਕੱਠੇ ਹੋ ਗਏ ਜੀ, ਇਹ ਤਾਂ ਉਹ ਨੇ ਜੀ ਜਿਨ੍ਹਾਂ ਨੂੰ ਕਾਂਗਰਸ ਨੇ ਅੰਦਰ ਦਿੱਤਾ ਸੀ ਜੀ, ਇਹ ਫਲਾਣੇ। ਮਤਲਬ ਉਹ ਸਾਰਿਆਂ ਨੂੰ ਇਹਦਾ ਮਤਲਬ ਕੱਲ ਡਰ ਲੱਗਿਆ। ਉਹਦੇ ਡਰ ਦੇ ਕਾਰਨ ਵੀ ਮੈਂ ਗਿਣਾਉਂਗਾ। ਪਰ ਜਿਹੜਾ ਸਵਾਲ ਤੁਸੀਂ ਕੀਤਾ ਉਹ ਇਹਦੇ ਨਾਲੋਂ ਵੀ ਵੱਡਾ ਕਿ ਇਕੱਠੇ ਤਾਂ ਹੋ ਗਏ ਕਿ ਮਿਲ ਕੇ ਲੜਾਂਗੇ, ਪਰ ਮਿਲ ਕੇ ਲੜਾਂਗੇ ਕਿਹਦੇ ਖਿਲਾਫ? ਸੱਤਾਧਾਰੀ ਧਿਰ ਦੇ ਖਿਲਾਫ, ਕੇਂਦਰ ਦੇ ਖਿਲਾਫ, ਭਾਜਪਾ ਦੇ ਖਿਲਾਫ, ਉਹਦੇ ਸਹਿਯੋਗੀ ਦਲਾਂ ਦੇ ਖਿਲਾਫ, ਜਾਂ ਆਪਸ 'ਚ ਗੁੱਥਾ ਗੁੱਥੀ ਹੋਣਾ ਜੇ, ਜਾਂ ਆਪਸ 'ਚ ਲੜਨਾ? ਇਹ ਸਪਸ਼ਟ ਨਹੀਂ ਹੈ। ਹਾਂ, ਲੜਾਂਗੇ ਇਹ ਸਪਸ਼ਟ ਹੈ। ਕੱਲ ਪਟਨਾ ਦੇ ਵਿੱਚ ਨਤੀਸ਼ ਕੁਮਾਰ ਹੋਰਾਂ ਦੀ ਅਗਵਾਈ ਹੇਠ ਜਾਂ ਨਤੀਸ਼ ਕੁਮਾਰ ਹੋਰਾਂ ਦੀ ਮਿਹਨਤ ਸਦਕਾ ਇਹ ਇਕੱਠ ਹੋਇਆ। ਠੀਕ ਹੈ। ਉਹਨਾਂ ਦੀ ਨਿੱਜੀ ਪਹੁੰਚ ਸਦਕਾ, ਉਹਦੇ ਵਿੱਚ ਮਮਤਾ ਬੈਨਰਜੀ ਦਾ ਬਹੁਤ ਵੱਡਾ ਯੋਗਦਾਨ। ਸੋ ਇਹਨਾਂ ਦੋਵਾਂ ਦੀ ਭੂਮਿਕਾ ਸਦਕਾ ਕੱਲ ਪਟਨਾ 'ਚ ਪਹਿਲੀ ਵਾਰ ਵਿਰੋਧੀ ਦਲ ਲੰਮੇ ਸਮੇਂ ਲਈ ਏਦਾਂ ਇਕੱਠੇ ਬੈਠੇ। ਠੀਕ ਹੈ। ਔਰ ਬਿਨਾਂ ਗਾਲੀ, ਮਤਲਬ ਗਾਲੋ ਗਾਲੀ ਹੋਇਆ, ਬਿਨਾਂ ਇੱਕ ਦੂਜੇ ਦੇ ਗਲ ਪਿਆ, ਬੜੇ ਠਰਮੇ ਨਾਲ ਗੱਲ ਕਰਨ ਦੇ ਵਿੱਚ ਕਾਮਯਾਬ ਹੋਈ ਜੀ। ਤੇ ਉਸ ਕਾਮਯਾਬ ਹੋਣ ਦੇ ਕਾਰਨ ਇਹ ਸੀ ਕਿ ਪਹਿਲਾਂ ਏਜੰਡੇ 'ਚ ਇਹ ਰੱਖਿਆ ਗਿਆ ਕਿ ਨਾ ਤਾਂ ਸੀਟਾਂ ਦੀ ਵੰਡ ਦੀ ਗੱਲ ਕਰਨੀ ਆ, ਨਾ ਚਿਹਰੇ ਦੀ ਗੱਲ ਕਰਨੀ ਆ, ਉਹ ਤੋਂ ਬਿਨਾਂ ਗੱਲ ਕਰੋ। ਅੱਛਾ, ਤਾਂ ਥੋੜੀ ਜਿਹੀ ਗੱਲ ਆਰਾਮ ਨਾਲ ਹੋਈ। ਠੀਕ ਹੈ। ਸੋ ਇਸ ਲਈ ਕੱਲ ਮਿਸ਼ਨ 2024 ਨੂੰ ਲੈ ਕੇ ਬਕਾਇਦਾ ਤੌਰ ਤੇ ਤੁਸੀਂ ਕਹਿ ਸਕਦੇ ਹੋ ਕਿ 15-16 ਦਲਾਂ ਦੇ 32 ਦੇ ਕਰੀਬ ਲੀਡਰ, ਜਿਨ੍ਹਾਂ 'ਚ 6 ਮੁੱਖ ਮੰਤਰੀ ਸੀ, 5 ਘੰਟੇ ਇੱਕ ਕਮਰੇ 'ਚ ਬੈਠ ਕੇ ਇਕੱਠਿਆਂ ਮੀਟਿੰਗ ਕਰਨ 'ਚ ਕਾਮਯਾਬ ਹੋਏ। ਜੀ ਜੀ। ਹੁਣ ਇਹ ਕੌਣ ਨੇ ਜੀ ਉਹਦੇ ਵਿੱਚ? ਰਾਹੁਲ ਸੀਗਾ, ਖੜਗੇ ਸੀਗਾ, ਨਤੀਸ਼ ਕੁਮਾਰ ਸੀ, ਲਾਲੂ ਪ੍ਰਸਾਦ ਯਾਦਵ ਸੀ, ਮਮਤਾ ਬੈਨਰਜੀ ਸੀ, ਸਟਾਲਿਨ ਸੀ, ਅਰਵਿੰਦ ਕੇਜਰੀਵਾਲ ਸੀ, ਭਗਵੰਤ ਮਾਨ ਸੀਗਾ, ਸ਼ਰਦ ਪਵਾਰ ਸੀ, ਉਦਵ ਠਾਕਰੇ ਸੀ, ਹਿੰਮਤ ਸੋਰੇਨ ਸੀ, ਸੀਤਾਰਾਮ ਯੇਚੁਰੀ ਸੀ, ਡੀ ਰਾਜਾ ਸੀ, ਅਖਿਲੇਸ਼ ਯਾਦਵ ਸੀ, ਉਮਰ ਅਬਦੁੱਲਾ ਸੀ, ਮਹਿਬੂਬਾ ਸੀ, ਉਹ ਦੀਪਕ ਉਹ ਸੀਗਾ। ਸੋ ਇਸ ਲਈ ਇਹ ਭੱਟਾਚਾਰੀਆ, ਇਹ ਸਾਰੇ ਸ਼ਾਮਲ ਸੀਗੇ।
ਸੋ ਇਹਨਾਂ ਸਾਰਿਆਂ ਨੇ ਇਹ ਤੈਅ ਕੀਤਾ ਕਿ ਜੀ ਆਪਾਂ ਮਿਲ ਕੇ ਲੜਨਾ। ਏਜੰਡੇ ਤੈਅ ਕੀਤੇ ਕਿ ਉਹ ਏਜੰਡਿਆਂ ਦੇ ਵਿੱਚ ਇਹ ਸਹਿਮਤੀ ਬਣੀ ਕਿ ਆਪਾਂ ਭਾਜਪਾ ਦੇ ਖਿਲਾਫ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਖਿਲਾਫ ਇੱਕ ਉਮੀਦਵਾਰ ਤਾਰਨਾ। ਇਹ 15-16 ਦਲ ਇਸ ਗੱਲ ਤੇ ਸਹਿਮਤ ਹੋ ਗਏ ਕਿ ਆਪਾਂ ਉਮੀਦਵਾਰ ਇੱਕ ਤਾਰਨਾ। ਹੁਣ ਉਹ ਕਿਹਦਾ ਤਾਰਨਾ ਇਹ ਆਪਾਂ ਸ਼ਿਮਲੇ ਚ ਤੈਅ ਕਰਾਂਗੇ ਕਿ ਕਿਹੜੀ ਸੀਟ ਤੋਂ ਕੌਣ ਲੜੂਗਾ। ਇਹ ਅਗਲੀ ਬੈਠਕ ਚ ਤੈਅ ਹੋਊਗਾ। ਉਹ ਬੈਠਕ 11-12 ਦੀ ਵੀ ਹੋ ਸਕਦੀ ਹੈ, ਉਹ 10-11 ਦੋ ਰੋਜ਼ਾ ਬੈਠਕ ਹੁਣ ਸ਼ਿਮਲੇ ਚ ਹੋਣੀ ਹੈ। ਮਤਲਬ ਸਿੱਧਾ ਸਮਝ ਲਓ ਕੱਲ ਵਾਲੀ ਬੈਠਕ ਦੀ ਪ੍ਰਧਾਨਗੀ ਕਰ ਰਹੀ ਸੀ ਬਿਹਾਰ ਦੀ ਸਰਕਾਰ। ਠੀਕ ਹੈ। ਪੱਲਿਓਂ ਤਾਂ ਕੋਈ ਪੈਸਾ ਨਹੀਂ ਖਰਚਦਾ, ਪੈਸਾ ਤਾਂ ਸਰਕਾਰੀ ਹੈ। ਜਿਵੇਂ ਪੰਜਾਬ ਚ ਆਪਾਂ ਕਹਿੰਦੇ ਨਾ ਕਿ ਭਗਵੰਤ ਮਾਨ ਸਰਕਾਰੀ ਜਹਾਜ਼ ਕੇਜਰੀਵਾਲ ਲਈ ਉਡਾਉਂਦਾ, ਉਸੇ ਤਰ੍ਹਾਂ ਆਹ ਵਿਰੋਧੀ ਦਲ ਵੀ ਸਰਕਾਰਾਂ ਦੀ ਸ਼ਰਨ ਭਾਲਦੀਆਂ ਫਿਰਦੀਆਂ ਤਾਂ ਕਿ ਅਸੀਂ ਸਰਕਾਰੀ ਖਜ਼ਾਨੇ ਚ ਮੀਟਿੰਗਾਂ ਰੋਟੀ ਖਾ ਲਈਏ। ਸੋ ਕੱਲ ਉਹ ਰਾਹੁਲ ਗਾਂਧੀ ਕਹਿੰਦਾ ਜੀ ਨਤੀਸ਼ ਨੇ ਸਾਨੂੰ ਬਿਹਾਰ ਦਾ ਉਹ ਲਿੱਠਾ ਚੋਖੀ ਖਿਲਾਇਆ ਜੀ, ਸਾਨੂੰ ਜੀ ਉਹ ਗੁਲਾਬ ਜਾਮਣ ਖਿਲਾਈ ਜੀ। ਸੋ ਇਸ ਲਈ ਉਹ ਸਾਰਾ ਕੁਝ ਸਰਕਾਰੀ ਹੋ ਸੀ। ਹੁਣ ਅਗਲੀ ਜ਼ਿੰਮੇਵਾਰੀ ਮੈਨੂੰ ਲੱਗਦਾ ਕਾਂਗਰਸ ਤੇ ਪੈ ਗਈ ਕਿ ਭਾਈ ਤੁਸੀਂ ਸਾਨੂੰ ਨਾਲੇ ਠੰਡੀ ਵਾਦੀਆਂ ਚ ਲੈ ਚਲੋ ਹਿਮਾਚਲ ਚ ਜੀ, ਤੇ ਨਾਲੇ ਉੱਥੇ ਸੈਰ ਹੋ ਜੂਗੀ, ਨਾਲ ਤੁਹਾਡੀ ਸਰਕਾਰ ਮੇਜ਼ਬਾਨੀ ਕਰ ਲੂਗੀ। ਅਗਲੀ ਬੈਠਕ ਉੱਥੇ ਹੋਣੀ। ਹੁਣ ਇਸ ਦੇ ਵਿੱਚ ਇਹ ਗੱਲ ਸਪਸ਼ਟ ਸੰਕੇਤ ਦੇ ਦਿੱਤੇ ਗਏ ਕਿ ਭਾਈ ਸਾਡਾ ਇਹ ਏਜੰਡਾ ਤੈਅ ਹੋ ਗਿਆ ਕਿ ਆਪਾਂ ਭਾਜਪਾ ਦੇ ਸਾਹਮਣੇ ਇੱਕੋ ਉਮੀਦਵਾਰ ਤਾਰਾਂਗੇ। ਠੀਕ ਹੈ। ਹੁਣ ਜਿਹੜੇ ਦਲ ਨਹੀਂ ਆਏ ਜਾਂ ਜਿਹੜਾ ਇੱਕ ਦਾ ਦਲ ਇਹਨਾਂ ਚੋਂ ਜੇ ਛਾਲ ਮਾਰਨ ਲਈ ਕਾਹਲਾ ਹੈ, ਜਿਵੇਂ ਬੈਠਕ ਤੋਂ ਤੁਰੰਤ ਬਾਅਦ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਿੱਧੇ ਦਿੱਲੀ ਚ ਆ ਕੇ ਪ੍ਰਗਟ ਹੋਏ, ਪ੍ਰੈਸ ਕਾਨਫਰੰਸ ਦਿਖੇ ਹੀ ਨਹੀਂ ਤੇ ਦਿੱਲੀ ਆ ਕੇ ਕਹਿੰਦੇ ਜੀ ਕਾਂਗਰਸ ਤਾਂ ਮੰਨੀ ਨਹੀਂ ਜੀ ਸਾਨੂੰ ਆਰਡੀਨੈਂਸ ਵਾਲੇ ਮਸਲੇ ਦੇ ਸਮਰਥਨ ਦੇਣ ਲਈ। ਮਤਲਬ ਤੁਸੀਂ 2024 ਲਈ ਇਕੱਠੇ ਹੋਣ ਗਏ ਸੀ ਜਾਂ ਕਾਂਗਰਸ ਨੂੰ ਸਮਰਥਨ ਲੈਣ ਗਏ ਸੀ ਜੀ? ਉਹ ਕਾਂਗਰਸ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਿਹੜੀ ਘਪਲੇਬਾਜ਼ ਹੈ, ਜਿਹਨੂੰ ਹਰਾਉਣ ਦੇ ਲਈ ਤੁਸੀਂ ਅੰਦੋਲਨ ਕਰਦੇ ਰਹੇ, ਜਿਹਨੂੰ ਬਾਹਰ ਕਰਦੇ ਲਈ ਤੁਸੀਂ ਸੰਘਰਸ਼ ਕੀਤਾ, ਅੰਨਾ ਹਜ਼ਾਰੇ ਨਾਲ ਤਖਤ ਤੇ ਚੜੇ, ਪਾਰਟੀ ਬਣਾਈ, ਜਿਹਨੂੰ ਦਿੱਲੀ ਚੋਂ ਬਾਹਰ ਕੀਤਾ। ਬੇਸ਼ੱਕ ਉਹਦੀ ਉਸਾਰੇ ਨਾਲ ਪਹਿਲੀ ਵਾਰ ਸਰਕਾਰ ਵੀ ਬਣਾਈ, ਫਿਰ ਉਹ ਤੋਂ ਦੂਰ ਵੀ ਹੋ ਗਏ। ਪੰਜਾਬ 'ਚ ਉਹਨਾਂ ਦੇ ਲੀਡਰ ਭ੍ਰਸ਼ਟਾਚਾਰਾਂ 'ਚ ਘਿਰੇ ਰਹੇ, ਕੋਈ ਬੀਜੇਪੀ 'ਚ ਗਿਆ, ਕੋਈ ਅਜੇ ਕਾਂਗਰਸ 'ਚ ਹੈ। ਉਹਨਾਂ ਨੂੰ ਫੜਨ ਲਈ ਤੁਸੀਂ ਕਵਾਇਦ ਚਲਾਈ ਤੇ ਹੁਣ ਸਮਰਥਨ ਲਈ ਤੁਸੀਂ ਲੇਲੜੀਆਂ ਕੱਢ ਰਹੇ ਹੋ। ਹਾਂ ਬਿਲਕੁਲ। ਤੇ ਉੱਥੇ ਅੰਦਰ ਵੀ ਇਹੀ ਮਤਲਬ ਕਿ ਰੇੜਕਾ ਪਾ ਕੇ ਰੱਖਿਆ ਕਿ ਨਾ ਜੀ ਪਹਿਲਾਂ ਕਾਂਗਰਸ ਨੂੰ ਮਨਾਓ। ਸੋ ਇਸ ਲਈ ਇਸ ਮਸਲੇ ਤੇ ਉਹ ਤਾਂ ਦਿੱਲੀ ਆ ਕੇ ਜੀ ਆਪਣੇ ਹੁਣ ਇਹ ਵਿੱਚ ਰਹਿਣਗੇ ਜਾਂ ਨਹੀਂ ਰਹਿਣਗੇ ਜੇ ਪਤਾ ਨਹੀਂ। ਅਕਾਲੀ ਗਏ ਨਹੀਂ, ਚਟਾਲੇ ਗਏ ਨਹੀਂ। ਅਕਾਲੀਆਂ ਦਾ ਸਪਸ਼ਟ ਹੈ ਜਿੱਥੇ ਕਾਂਗਰਸ ਹੈ ਉੱਥੇ ਸਾਡਾ ਕੀ ਕੰਮ। ਚਟਾਲੇ ਕਹਿੰਦੇ ਕਿ ਅਸੀਂ ਕੀ ਕਰੀਏ ਜੀ, ਜੇ ਕੱਲ ਨੂੰ ਜਜਪਾ ਨਾਲ ਟੁੱਟ ਗਈ ਬੀਜੇਪੀ ਦੀ ਖਬਰ ਹੈ ਸਾਨੂੰ ਨਾ ਜਾਣਾ ਪੈ ਜਾਵੇ ਜੀ, ਤੇ ਜਜਪਾ ਨਾ ਆਈ ਤਾਂ ਜੇ ਕੱਲ ਨੂੰ ਕਾਂਗਰਸ ਦਾ ਘਾਟਾ ਵਾਧਾ ਹੋਇਆ ਖਬਰ ਅਸੀਂ ਉਹਦਾ ਪੂਰਾ ਕਰ ਦਈਏ। ਇਸ ਲਈ ਅਗਲੇ ਦੋ ਹੱਥਾਂ ਦੇ ਲੱਡੂ ਰੱਖਣਾ ਚਾਹੁੰਦੇ, ਕਹਿੰਦੇ ਅਸੀਂ ਕਾਹਨੂੰ ਜਾਣਾ। ਓਵੈਸੀ ਜਿਹੜਾ ਸਭ ਤੋਂ ਵੱਧ ਬੀਜੇਪੀ ਦੇ ਖਿਲਾਫ ਪ੍ਰਚਾਰ ਕਰਦਾ, ਉਹ ਕਹਿੰਦਾ ਨਾ ਜੀ ਮੈਂ ਨਹੀਂ ਇਹਨਾਂ ਨਾਲ ਜਾਂਦਾ। ਫਿਰ ਕਿਹਦਾ ਕੰਮ ਕਰਦਾ ਭਾਈ ਉਹ? ਤੋ ਇਸ ਲਈ ਇਹ ਸਾਰੇ ਪਹਿਲੂ ਵੀ ਉਹਨਾਂ ਨੇ ਵਿਚਾਰੇ। ਪਰ ਇਹ ਸਭ ਦੇ ਬਾਵਜੂਦ ਇਹਨਾਂ 15 ਦਲਾਂ ਦੇ 32 ਲੀਡਰਾਂ ਦੇ ਇਕੱਠੇ ਹੋਣ ਨਾਲੇ ਹਾਂਜੀ ਕੇਂਦਰ ਨੂੰ, ਭਾਜਪਾ ਨੂੰ, ਆਰਐਸਐਸ ਨੂੰ ਤਰੇਲੀਆਂ ਜ਼ਰੂਰ ਆ ਗਈਆਂ ਪ੍ਰਵੀਨ ਜੀ। ਉਹਦਾ ਕਾਰਨ ਮੈਂ ਗਿਣਾ ਦਿੰਦਾ ਜੀ। ਇਹਨਾਂ 15 ਦਲਾਂ ਕੋਲ ਵਿਧਾਨ ਸਭਾ ਦੀਆਂ ਜੇਕਰ ਗੱਲ ਕਰਾਂ ਤਾਂ 42% ਸੀਟਾਂ ਨੇ। ਠੀਕ ਹੈ। 15 ਦਲਾਂ ਕੋਲੇ ਆ, ਅਜੇ ਹੋਰ ਬੀਜੇਪੀ ਦੇ ਵਿਰੋਧੀ ਦਲ ਪਏ ਨੇ। ਇਹਨਾਂ 15 ਦਲਾਂ ਕੋਲੇ 42% ਵਿਧਾਨ ਸਭਾ ਦੀਆਂ ਸੀਟਾਂ ਨੇ ਤੇ 26% ਲੋਕ ਸਭਾ ਦੀਆਂ ਸੀਟਾਂ ਹੈਗੀਆਂ ਨੇ। ਇਹ 15 ਦਲਾਂ ਕੋਲ ਜੀ। ਸੋ ਆਹ ਲਓ, ਜਿਹੜੇ 15 ਦਲ ਇਕੱਠੇ ਹੋਏ, ਇਹਨਾਂ ਦੀ 11 ਸੂਬਿਆਂ 'ਚ ਸਰਕਾਰ ਹੈ ਦੇਸ਼ 'ਚ। ਠੀਕ ਹੈ। ਇਹਦਾ ਮਤਲਬ ਇੰਨੇ ਕਮਜ਼ੋਰ ਵੀ ਨਹੀਂ ਗਏ ਜਿੰਨੀ ਬੀਜੇਪੀ ਸਮਝਦੀ ਹੈ ਨਾ, ਜਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਉਹਨਾਂ ਦਾ ਸੋ ਕਾਲਡ ਖੇਤਰੀ ਮੀਡੀਆ, ਸਰਕਾਰੀ ਮੀਡੀਆ ਹੈ ਨਾ, ਜਾਂ ਨੈਸ਼ਨਲ ਮੀਡੀਆ, ਜਿਹੜਾ ਮੀਡੀਆ ਉਹਨੇ ਕੰਟਰੋਲ ਕੀਤਾ ਉਹ ਮੀਡੀਆ ਜਿਵੇਂ ਦਿਖਾਉਣ ਦੀ ਕੋਸ਼ਿਸ਼ ਕਰਦਾ। ਇਹਦਾ ਮਤਲਬ 11 ਸੂਬਿਆਂ 'ਚ ਜਿਹਨਾਂ ਦੀ 15 ਪਾਰਟੀਆਂ ਨੇ, 11 ਸੂਬਿਆਂ 'ਚ ਸਰਕਾਰ ਹੈ ਜੀ। ਕਿੰਨੀਆਂ ਸਰਕਾਰਾਂ ਬਾਹਰ ਫਿਰਦੀਆਂ। ਸੋ ਇੱਥੋਂ ਅੰਦਾਜ਼ਾ ਲਾਓ, ਇਹਦਾ ਮਤਲਬ ਤਾਕਤ ਤਾਂ ਹੈ। ਫਿਰ ਦੂਸਰੇ ਪਾਸੇ ਆ ਜਾਓ, ਇਹ ਇਹਨਾਂ ਦੀ ਕਹਿੰਦੇ ਜਿਹੜੇ ਸੂਬੇ ਨੇ ਵੱਖੋ ਵੱਖ 4123 ਵਿਧਾਨ ਸਭਾ ਸੀਟਾਂ ਦੇ ਵਿੱਚੋਂ ਇਹਨਾਂ ਕੋਲ 1717 ਵਿਧਾਨ ਸਭਾ ਸੀਟਾਂ ਨੇ। ਠੀਕ ਹੈ। 4000 ਦੇ ਵਿੱਚੋਂ ਸਮਝ ਲਓ 1700 ਦੇ ਕਰੀਬ ਸੀਟਾਂ ਇਹਨਾਂ ਕੋਲ ਨੇ। ਅੱਛਾ। ਸੋ ਇਹਦਾ ਮਤਲਬ ਇਹ ਕਹਿੰਦੇ ਜੀ 42% ਬਣਦੀਆਂ ਨੇ। 42% ਵਿਧਾਨ ਸਭਾ ਸੀਟਾਂ ਹੈਗੀਆਂ। ਇਸੇ ਤਰ੍ਹਾਂ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਪਾਰਟੀਆਂ ਨੇ 142 MP ਜਿੱਤੇ ਨੇ। ਇਹਨਾਂ 15 ਪਾਰਟੀਆਂ ਦੇ 142 ਮੈਂਬਰ ਪਾਰਲੀਮੈਂਟ ਜਿੱਤੇ ਹੋਏ ਨੇ ਇਹਨਾਂ ਦੇ। ਤੇ ਜਦੋਂ ਆਪਾਂ ਗੱਲ ਕਰੀ 2019 ਚ ਜਿੱਥੇ ਵੀ ਲੜੇ, ਉਹਦੇ ਬਾਵਜੂਦ ਵੀ ਅੱਜ ਦੀ ਤਰੀਕ ਚ ਜੇ ਇਕੱਠੇ ਲੜਦੇ ਨੇ ਤਾਂ ਅੰਕੜਾ ਕਿੱਥੇ ਜਾ ਸਕਦਾ। ਇਹੀ ਤਾਂ ਆਪਾਂ ਗੱਲ ਕਰ ਰਹੇ ਹਾਂ ਨਾ ਜੀ।
ਇਸ ਲਈ ਅੱਜ 26% ਇਹਨਾਂ ਕੋਲ ਮੈਂਬਰ ਪਾਰਲੀਮੈਂਟ ਨੇ, ਅੱਡੋ ਅੱਡ ਲੜ ਕੇ ਵੀ। ਹੁਣ ਜੇਕਰ ਵੋਟਾਂ ਤੇ ਆ ਜਾਵਾਂ ਮੈਂ, ਪਿਛਲੇ ਸਾਲ ਲੋਕ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਨੂੰ 12 ਕਰੋੜ ਵੋਟ ਪੈਂਦੀ ਆ, ਠੀਕ ਹੈ, ਭਾਜਪਾ ਨੂੰ 23 ਕਰੋੜ ਵੋਟ ਪੈਂਦੀ ਆ। ਠੀਕ ਹੈ, ਮਤਲਬ ਲਗਭਗ ਆਮ ਆਦਮੀ ਲਗਭਗ ਕਾਂਗਰਸ ਨਾਲੋਂ ਬੀਜੇਪੀ ਨੂੰ ਦੁੱਗਣੀ ਵੋਟ ਪਈ ਆ। ਇਸ ਲਈ ਕਾਂਗਰਸ ਨੂੰ ਵੀ ਸ਼ੀਸ਼ਾ ਦਿਖਦਾ ਹੈ ਕਿ ਸਾਡਾ ਕੱਲਿਆਂ ਤੁਰ ਕੇ ਨਹੀਂ ਕੁਝ ਬਣਨਾ ਜੀ। ਇਹ ਜ਼ਿਆਦਾਤਰ ਦਲ ਇਹਨਾਂ ਚੋਂ ਕਿੰਨੇ ਕਾਂਗਰਸ ਚੋਂ ਨਿਕਲ ਕੇ ਬਣੇ ਹੋਏ ਨੇ, ਚਾਹੇ ਸ਼ਰਦ ਪਵਾਰ ਨੂੰ ਦੇਖ ਲਓ, ਚਾਹੇ ਮਮਤਾ ਨੂੰ ਦੇਖ ਲਓ, ਹੈ ਨਾ। ਸੋ ਇਸ ਲਈ ਇਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਨੂੰ ਨਾਲ ਲਿਆਉਣ ਦੀ ਲੋੜ ਆ। ਕਾਂਗਰਸ ਨੂੰ ਪਿਛਲੇ ਸਾਲ ਪਈਆਂ 12 ਕਰੋੜ ਵੋਟਾਂ, ਬੀਜੇਪੀ ਨੂੰ ਪਈਆਂ 23 ਕਰੋੜ ਵੋਟਾਂ। ਕਾਂਗਰਸ ਨੂੰ 55 ਸੀਟਾਂ ਆਈਆਂ 12 ਕਰੋੜ ਦੇ ਵੋਟਾਂ ਨਾਲ, ਬੀਜੇਪੀ ਨੂੰ 23 ਕਰੋੜ ਦੇ ਨਾਲ ਆਈਆਂ 303 ਸੀਟਾਂ। ਇਹ ਸੀਟ ਮੈਨੇਜਮੈਂਟ ਵੀ ਹੈ, ਬਿਲਕੁਲ ਬਿਲਕੁਲ ਸੀਟ ਮੈਨੇਜਮੈਂਟ। ਪਰ ਦੂਸਰਾ ਪਹਿਲੂ ਜਿਹੜਾ ਇਹਦਾ ਇੱਕ ਹੋਰ ਪਹਿਲੂ ਹੈ, ਜਿਹੜਾ ਕਹਿੰਦਾ ਕਿ ਤਰੇਲੀਆਂ ਕਿਉਂ ਆਈਆਂ ਬੀਜੇਪੀ ਨੂੰ, ਕਿਉਂ ਸਮ੍ਰਿਤੀ ਇਰਾਨੀ, ਜੇਪੀ ਨੱਡਾ ਤੇ ਅਮਿਤ ਸ਼ਾਹ ਕੱਲ ਸਾਰਾ ਦਿਨ ਇਸ ਬੈਠਕ ਨੂੰ ਕੁਛ ਨਾ ਕੁਛ ਟਿੱਪਣੀਆਂ ਕਰਦੇ ਰਹੇ। ਪ੍ਰਵੀਨ ਜੀ, ਜਦੋਂ ਮੈਂ 15 ਪਾਰਟੀਆਂ ਦਾ ਜੋੜ ਦੇਖਦਾ, ਅੱਛਾ, ਮੈਂ 2019 ਚ ਅੱਡੋ ਅੱਡ ਲੜਿਆਂ ਦੇ ਹਵਾਲੇ ਨਾਲ ਇਹ ਗੱਲ ਕਰ ਰਿਹਾ, ਤਾਂ ਕਾਂਗਰਸ ਦੀਆਂ 12 ਕਰੋੜ ਵੋਟਾਂ ਤੇ ਬਾਕੀ 14 ਦਲਾਂ ਦੀਆਂ ਵੋਟਾਂ ਮਿਲਾ ਕੇ 22 ਕਰੋੜ 3 ਲੱਖ ਵੋਟਾਂ ਬਣਦੀਆਂ, ਜਮਾ ਨੇੜੇ। ਬਿਲਕੁਲ, ਇੱਕ ਪਾਸੇ 22 ਕਰੋੜ 3 ਲੱਖ ਤੇ ਦੂਏ ਪਾਸੇ 23 ਕਰੋੜ ਜੀ। ਇਹ ਤਰੇਲੀਆਂ ਦਾ ਕਾਰਨ ਕਿ ਜੇ ਇਕੱਠੇ ਹੋਏ ਤਾਂ ਸਾਨੂੰ ਮਾਤ ਦੇ ਸਕਦੇ ਆ। ਤੇ ਇਹ ਸਭ ਦੇ ਵਿੱਚ ਰਾਹੁਲ ਗਾਂਧੀ ਨੇ ਸੰਕੇਤ ਦਿੱਤਾ, ਕਿਉਂਕਿ ਕਾਂਗਰਸ ਸੋਚਦੀ ਹੈ ਕਿ 543-45 ਜਿਹੜੀਆਂ ਕੁੱਲ ਸੀਟਾਂ ਨੇ, ਅਸੀਂ ਉਹਨਾਂ ਚੋਂ ਘੱਟੋ ਘੱਟ 300 ਤੇ ਲੜੀਏ ਜੀ। ਤੇ ਮੈਂ ਕੱਲ ਵੀ ਗੱਲ ਕਰ ਰਹੀ ਸੀ ਕਿ ਮਮਤਾ ਇੱਕ ਕਾਗਜ਼ ਚੱਕੀ ਫਿਰਦੀ ਆ, ਉਹ ਕਹਿੰਦੀ ਆ ਨਾ 220 ਤੇ ਰੱਖਣਾ ਇਹਨਾਂ ਨੂੰ। ਤੇ ਪਰ ਪ੍ਰੈਸ ਕਾਨਫਰੰਸ ਤੇ ਰਾਹੁਲ ਨੇ ਕਿਹਾ ਕਿ ਸੀਟ ਬਟਵਾਰੇ ਤੇ ਅਜੇ ਕੁਝ ਸਹਿਮਤੀ ਤਾਂ ਨਹੀਂ ਬਣੀ, ਕਿਉਂਕਿ ਅਸੀਂ ਅਜੇ ਇਸ ਗੱਲ ਤੇ ਆਏ ਨਹੀਂ, ਇਸ ਏਜੰਡੇ ਤੇ ਜੀ। ਪਰ ਕਹਿੰਦੇ ਕਿ ਉਹ ਕਹਿੰਦਾ ਕਿ ਉਦਾਰ ਹੋ ਕੇ ਚੱਲਣਾ ਪੈਣਾ ਜੇ ਬੀਜੇਪੀ ਨੂੰ ਹਰਾਉਣਾ ਹੈ, ਤਾਂ ਮਤਲਬ ਉਹ ਮਾਨਸਿਕ ਤੌਰ ਤੇ ਤਿਆਰ ਹੈ ਜੀ ਜੀ, ਕਿ ਜੇ ਸੀਟਾਂ ਘੱਟ ਵੀ ਮਿਲੀਆਂ ਤਾਂ ਕੋਈ ਗੱਲ ਨਹੀਂ, ਪਰ ਇਹ ਹੈ ਕਿ ਇਸ ਵਾਰ ਇੱਕ ਵਾਰ ਬੀਜੇਪੀ ਨੂੰ ਬਾਹਰ ਕਰਨਾ ਇਸ ਏਜੰਡੇ ਨਾਲ। ਸੋ ਇਸ ਲਈ ਇਹਦੇ ਵਿੱਚ ਅਜੇ ਦੇਖਣ ਵਾਲੀ ਭੂਮਿਕਾ ਹੋਏਗੀ ਕਿ ਜਿਹੜੇ ਦਲ ਨਹੀਂ ਆਏ ਕਿ ਉਹ ਨਾਲ ਆਉਂਦੇ ਨੇ, ਜਾਂ ਜਿਹੜੇ ਕੱਲ ਨਾਲ ਆ ਕੇ ਵੀ ਅੱਡੋ ਅੱਡ ਬੋਲੀ ਬੋਲਦੇ ਰਹੇ ਕਿ ਉਹ ਟਿਕੇ ਰਹਿਣਗੇ ਜਾਂ ਛੱਡ ਕੇ ਜਾਣਗੇ, ਜਾਂ ਜਦੋਂ ਸੀਟ ਵੰਡਣ ਦੀ ਗੱਲ ਆਉਣੀ ਆ ਹੈ ਤਦ ਮਤਲਬ ਕਿ ਕਿਤੇ ਆਪਸੀ ਸਮਾਨਤਾ ਨਹੀਂ ਪੈਂਦਾ, ਤੇ ਉਹ ਤੋਂ ਬਾਅਦ ਜਦੋਂ ਚਿਹਰੇ ਤੇ ਆਉਣਾ ਜੀ ਕਿ ਕੀ ਚਿਹਰਾ ਲਾਨਣਾ, ਨਹੀਂ ਲਾਨਣਾ, ਕਿਹਨੂੰ ਲਾਨਣਾ, ਕਿਉਂਕਿ ਬਿਨਾਂ ਲਾੜੇ ਦੀ ਬਰਾਤ ਦਾ ਫਿਰ ਹਾਲ ਅਸੀਂ ਦੇਖਦੇ ਆਏ ਆ। ਸੋ ਇਸ ਲਈ ਲਾੜਾ ਵੀ ਤੁਹਾਨੂੰ ਦੇਣਾ ਪੈਣਾ। ਪਰ ਨਤੀਸ਼ ਕਹਿੰਦਾ ਉਹ ਮੈਂ ਹੋਣਾ ਚਾਹੀਦਾ, ਮਮਤਾ ਸੋਚਦੀ ਹੈ ਮੈਨੂੰ ਬਣਾ ਦਿਓ, ਸ਼ਰਦ ਪਵਾਰ ਕਹਿੰਦਾ ਜਾਂਦੀ ਵਾਰੀ ਜੇ ਮੈਨੂੰ ਬਾਹ ਫੜਾ ਦੋ, ਹੈ ਨਾ, ਅਡਵਾਨੀ ਵਾਂਗ, ਤੇ ਇੱਧਰ ਖੜਗੇ ਜੀ ਕਹਿੰਦੇ ਖਬਰਾਂ ਪਾਰਟੀ ਦੇ ਪ੍ਰਧਾਨ ਵਾਂਗ ਮੇਰਾ ਦਾ ਲੱਗ ਜਵੇ, ਰਾਹੁਲ ਗਾਂਧੀ ਕਹਿੰਦਾ ਸਾਰੇ ਗੁਣੂਆਂ ਮੇਰੇ ਤੇ ਹੀ ਪਾ ਦੇਣ, ਹੈ ਨਾ। ਕੇਜਰੀਵਾਲ ਕਹਿੰਦਾ ਭਾਈ ਮੈਂ ਵੀ ਆ, ਯਾਦ ਕਰੋ ਮੇਰੇ ਕੋਲ ਪੰਜਾਬ ਦੀ ਸਰਕਾਰ ਤੇ ਹੈਲੀਕਾਪਟਰ ਵੀ ਹੈਗਾ। ਸੋ ਇਸ ਲਈ ਇਹ ਸਾਰੇ ਪਹਿਲੂਆਂ ਚ ਸਾਰੇ ਇੱਕ ਨਾਲ ਸੋਮਵਾਰ ਨੇ ਜੀ, ਇਹ ਸਾਰੇ ਇਸੇ ਲੜਾਈ ਚੋਂ ਬੀਜੇਪੀ ਨੂੰ ਦਿਖਦਾ ਕਿ ਸ਼ਾਇਦ ਸਾਡੀ ਗੱਲ ਬਣੀ ਰਹੂਗੀ। ਅਮਿਤ ਸ਼ਾਹ ਕਹਿੰਦਾ ਚਿੰਤਾ ਨਾ ਕਰੋ, ਫਿਰ 303 ਤੋਂ ਵੱਧ ਸੀਟਾਂ ਲੈ ਕੇ ਜਾਵਾਂਗੇ। ਸੋ ਇਸ ਲਈ ਕੱਲ ਦੀ ਬੈਠਕ ਜਿੱਥੇ ਵਿਰੋਧੀ ਏਕਤਾ ਦਾ ਪ੍ਰਤੀਕ ਨਜ਼ਰ ਆਈ, ਉੱਥੇ ਇਸ ਫਿਕਰਮੰਦੀ ਵੱਲ ਵੀ ਵੱਧਦੀ ਨਜ਼ਰ ਆਈ ਕਿ ਆਪਸ ਚ ਨਾ ਲੜ ਪੈਣ ਦੂਈ ਬੈਠਕ ਤੱਕ ਜਾਂਦੇ ਜਾਂਦੇ। ਬਿਲਕੁਲ। ਤੇ ਉਧਰ ਬੀਜੇਪੀ ਨੂੰ ਫਿਕਰ ਹੈ ਜੇ ਇਕੱਠੇ ਹੋ ਗਏ ਤਾਂ ਸਾਡੀ ਛੁੱਟੀ ਪੱਕੀ ਆ। ਸੋ ਇਸ ਲਈ ਮਿਸ਼ਨ 2024 ਸ਼ੁਰੂ ਹੈ ਜੀ, ਅਜੇ ਕਈ ਰੰਗ ਬਟਾਉਣੇ ਆ ਇਸ ਚਰਚਾ ਨੇ ਸਾਰੀ। ਸ਼ਰਮਾ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਨਾ, ਆਪਾਂ ਗੱਲਬਾਤ ਕਰ ਰਹੇ ਸੀਗੇ ਵੀ ਕਾਂਗਰਸ ਦੇ ਵਿੱਚੋਂ ਨਿਕਲੇ ਜਿਹੜੇ ਲੋਕ ਆ, ਬੜੀ ਲੰਬੀ ਲਿਸਟ ਹੈ 1971 ਤੋਂ ਲੈ ਕੇ ਸੁਕੁਮਾਰ ਰਾਏ ਤੋਂ ਲੈ ਕੇ, ਤੇ ਜਦੋਂ ਜਗਜੀਵਨ ਰਾਮ, ਇੰਦਰਾ ਗਾਂਧੀ ਖੁਦ ਨੈਸ਼ਨਲ ਕਾਂਗਰਸ ਆਈ ਦੇ ਵਿੱਚੋਂ ਨਿਕਲੇ ਤੇ ਇੰਡੀਅਨ ਨੈਸ਼ਨਲ ਕਾਂਗਰਸ ਉਹਨਾਂ ਨੇ ਬਣਾਈ। ਇੱਕ ਐਂਟਨੀ, ਸ਼ਰਦ ਪਵਾਰ, ਜਗਜੀਵਨ ਰਾਮ, ਪ੍ਰਣਬ ਮੁਖਰਜੀ, ਕਿੰਨੀ ਲੰਬੀ ਲਿਸਟ ਹੈ, ਮਮਤਾ ਬੈਨਰਜੀ, ਅਜੀਤ ਪਵਾਰ ਦੀ ਜਿਹਦੀ ਆਪਾਂ ਗੱਲ ਕਰਕੇ ਹਟੇ ਆ, ਮਾਫ ਕਰਨਾ, ਸ਼ਰਦ ਪਵਾਰ। ਸੋ ਉਸ ਤੋਂ ਬਾਅਦ ਮੇਰੇ ਖਿਆਲ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਅਖੀਰਲੇ ਹੋਣਗੇ ਜਿਹੜੇ ਕਾਂਗਰਸ ਦੇ ਵਿੱਚੋਂ ਨਿਕਲ ਕੇ, ਜਿਨ੍ਹਾਂ ਨੇ ਪੰਜਾਬ ਲੋਕ ਕਾਂਗਰਸ ਬਣਾਈ ਹੈ। ਤੇ 2016 ਦੇ ਵਿੱਚ ਅਜੀਤ ਜੋਗੀ ਚਲੇ ਗਏ। ਦੇਖੋ, ਜਿਹੜੀ ਭਾਜਪਾ ਦੀ ਤੁਸੀਂ ਖੇਮੇ ਦੇ ਵਿੱਚ ਚਿੰਤਾ ਵਾਲੀ ਗੱਲ ਕਹੀ ਹੈ, ਜਾਂ ਉਹਨਾਂ ਦੇ ਜਿਹੜੇ ਮੀਡੀਆ ਦੇ ਵਿੱਚ ਫਿਕਰਮੰਦੀ ਹੈ, ਫਿਕਰਮੰਦੀ ਦੇਖੀ ਜਾ ਸਕਦੀ, ਕਿਉਂਕਿ ਉਹਨਾਂ ਦਾ ਜਿਹੜਾ ਸੋਸ਼ਲ ਮੈਕੈਨਿਜ਼ਮ ਹੈ, ਜਿਹੜਾ ਸੋਸ਼ਲ ਮੈਥਮੈਟਿਕਸ ਆ ਉਹਨਾਂ ਦਾ, ਖਾਸ ਕਰਕੇ ਕਾਸਟ ਮੈਥਮੈਟਿਕਸ ਹੈ ਜਿਹੜਾ ਉਹਨਾਂ ਦਾ, ਬੜਾ ਤਾਕਤਵਰ ਹੈ। ਔਰ ਉਹਨਾਂ ਨੂੰ ਭਾਜੜ, ਜਿਵੇਂ ਤੁਸੀਂ 22 ਕਰੋੜ 23 ਕਰੋੜ ਵਾਲਾ ਜ਼ਿਕਰ ਕੀਤਾ, ਇਹਦੇ 'ਚ ਭਾਜੜ ਪੈਣੀ ਸੁਭਾਵਿਕ ਹੈ। ਤੇ ਨਾਲੇ ਮੇਰੇ ਖਿਆਲ 'ਚ ਇੱਕ ਨੁਕਤਾ ਤੁਸੀਂ ਹੋਰ ਛੋਇਆ ਕਿ ਜਿੱਥੇ ਜਿੱਥੇ ਵੀ ਇਹਨਾਂ ਮਿਲ ਕੇ ਲੜਨਗੇ, ਉੱਥੇ ਸਿਰਫ ਇੱਕ ਕੈਂਡੀਡੇਟ ਹੋਊਗਾ ਸਾਰਿਆਂ ਦਾ। ਉਹ ਵੀ ਇੱਕ ਬਹੁਤ ਵੱਡੀ, ਕਿਉਂਕਿ ਉਹ ਵੋਟ ਵੰਡੀ ਜਾਂਦੀ ਸੀ ਤੇ ਵੰਡ ਦਾ ਬੀਜੇਪੀ ਨੂੰ ਬਹੁਤ ਫਾਇਦਾ ਹੋਇਆ।
ਬਿਲਕੁਲ ਜੀ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਉਹ ਪੰਜਾਬ ਦੀ ਹੈ। ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀ ਬੱਲੇ-ਬੱਲੇ ਇੱਕ ਪਾਸੇ ਮੀਡੀਆ ਕਰਾਈ ਜਾਂਦਾ ਰਹਿੰਦਾ ਵੱਖ-ਵੱਖ ਚੀਜ਼ਾਂ ਨੂੰ ਲੈ ਕੇ। ਦੂਜੇ ਪਾਸੇ ਜਦੋਂ ਗਰਾਊਂਡ ਤੇ ਜਾਂਦੇ ਹਾਂ ਤਾਂ ਚੀਜ਼ਾਂ ਥੋੜ੍ਹੀਆਂ ਜਿਹੀਆਂ ਹੋਰ ਵੀ ਦਿਖਦੀਆਂ ਨੇ। ਕਹਿੰਦੇ ਬਿਜਲੀ ਨੇ ਬੜਾ ਲਹੂ ਪੀਤਾ ਹੈ, ਬਿਜਲੀ ਕੱਟਾਂ ਤੋਂ ਲੋਕ ਪਰੇਸ਼ਾਨ ਹੋ ਗਏ। ਮਹਿੰਗੀ ਬਿਜਲੀ ਮਾਫ਼ ਕਰਨਾ ਸਸਤੀ ਬਿਜਲੀ, ਫ੍ਰੀ ਬਿਜਲੀ ਦਾ ਜਸ਼ਨ ਹਾਲੇ ਪੂਰਾ ਨਹੀਂ ਸੀ ਹੋਇਆ ਕਿ ਬਿਜਲੀ ਕੱਟਾਂ ਨੇ ਤੌਬਾ-ਤੌਬਾ ਕਰਾਤੀ ਤੇ ਲੋਕ ਕਹਿੰਦੇ ਆ ਹੁਣ ਵੀ ਬਿਜਲੀ ਦੇ ਦਿਓ ਤੇ ਭਾਵੇਂ ਬਿੱਲ ਲੈ ਲਓ ਸਾਡੇ ਤੋਂ। ਬਿਲਕੁਲ ਪ੍ਰਵੀਨ ਜੀ, ਬੇਸ਼ੱਕ ਇਸ ਵਾਰ ਜੂਨ ਮਹੀਨਾ ਬਾਕੀ ਪਿਛਲੇ ਸਾਲਾਂ ਦੇ ਮੁਕਾਬਲੇ ਪੰਜਾਬ ਦੇ ਵਿੱਚ ਮੌਸਮ ਦੀ ਤਬਦੀਲੀ ਦੇ ਵਿੱਚੋਂ ਲੰਘਦਾ ਰਿਹਾ। ਕਦੇ ਹਵਾ ਚੱਲ ਪਈ, ਕਦੇ ਹਨੇਰੀ ਆ ਪਈ, ਅਜੇ ਉਹੋ ਜਿਹੀ ਲੂ ਨਹੀਂ ਚੱਲੀ ਸੀ। ਪਰ ਮੀਂਹ ਵੀ ਕਿਤੇ ਨਾ ਕਿਤੇ ਕਣੀਆਂ ਮਣੀਆਂ ਪੈਂਦੀਆਂ ਨੇ ਤੇ ਅਗਲੇ 5-6 ਦਿਨ ਫੇਰ ਮੌਸਮ ਮਤਲਬ ਕਿ ਇਸੇ ਤਰ੍ਹਾਂ ਦਾ ਰਹਿਣ ਵਾਲਾ ਜਿਹਦੇ ਵਿੱਚ ਮੀਂਹ ਆ ਸਕਦਾ ਹੈ। ਸੋ ਇਹ ਸਭ ਦੇ ਬਾਵਜੂਦ ਵੀ ਆ ਪਿਛਲੇ 10 ਦਿਨਾਂ ਦੇ ਵਿੱਚ ਜਿਹੋ ਜਿਹਾ ਤਾਪਮਾਨ 42 ਡਿਗਰੀ ਤੱਕ ਅੱਪੜਦਾ ਦਿਖਿਆ, ਰਾਤ ਨੂੰ ਵੀ ਤਾਪਮਾਨ ਥੱਲੇ ਨਹੀਂ ਆਉਂਦਾ ਸੀ, ਉਹਨੇ ਲੋਕਾਂ ਦੀ ਤੋਬਾ ਕਰਾਈ ਤਾਂ ਕਰਾਈ ਤੇ ਰਹਿੰਦੀ ਖੁੰਦੀ ਕਸਰ ਸਰਕਾਰ ਨੇ ਪੂਰੀ ਕੀਤੀ ਕਿ ਜੀ ਅਸੀਂ ਖੇਤਾਂ ਨੂੰ ਬਿਜਲੀ ਪੂਰੀ ਦੇਣੀ ਆ। ਇਸ ਬਹਾਨੇ ਨਾਲ ਅਜੇ ਖੇਤਾਂ ਨੂੰ ਵੀ ਬਿਜਲੀ ਪੂਰੀ ਨਹੀਂ ਮਿਲਦੀ ਜੀ। ਉਹਨਾਂ ਦੇ ਬਹਾਨੇ ਨਾਲ ਕਸਬਿਆਂ 'ਚ, ਮੁਹੱਲਿਆਂ 'ਚ, ਸ਼ਹਿਰਾਂ 'ਚ, ਪਿੰਡਾਂ 'ਚ ਕੱਟ ਤੇ ਕੱਟ। ਫਿਰ ਖਰਾਬੀ ਲਾਈਨ ਠੀਕ ਕਰਨੀ ਹੈ ਜੀ, ਟਰਾਂਸਫਰ ਬਦਲਣਾ ਹੈ ਜੀ, ਖਰਾਬੀ ਆ ਗਈ ਜੀ, ਪਿੱਛੋਂ ਗ੍ਰਿਡ 'ਚ ਆ ਗਈ ਜੀ, ਆਹ ਗੜਬੜਾ। ਇਸ ਗੜਬੜਾਂ ਦੇ ਬਹਾਨੇ ਨਾਲ, ਕਿਉਂਕਿ ਅੱਜ ਕੱਲ੍ਹ ਫੋਨ ਅਗਲਾ ਜਦੇ ਕਰ ਲੈਂਦਾ, ਗਰੁੱਪ ਬਣੇ ਨੇ, ਫਿਰ ਉਹਨਾਂ ਦੇ ਸੁਨੇਹਾ ਛੱਡ ਦਿੰਦੇ ਨਾ ਜੀ ਨਾ ਆਹ ਕਾਰਨ ਹੈ। ਉਹ ਝੂਠ ਬੋਲ ਕੇ ਪਰ ਕੱਟ ਲੱਗ ਰਹੇ ਨੇ ਤੇ ਨਤੀਜਾ ਅੰਮ੍ਰਿਤਸਰ ਹੈ ਨਾ, ਜਲੰਧਰ, ਲੁਧਿਆਣਾ, ਪਟਿਆਲਾ, ਬਠਿੰਡਾ, ਇਹਨਾਂ ਥਾਵਾਂ ਤੇ ਲੋਕਾਂ ਨੇ ਰੋਸ ਮੁਜ਼ਾਹਰੇ, ਸੜਕਾਂ ਤੇ ਆ ਕੇ ਪ੍ਰਦਰਸ਼ਨ, ਪੱਖੀਆਂ ਲੈ, ਡੰਡੇ ਲੈ, ਹੈ ਨਾ, ਜਨਾਨੀਆਂ ਨੇ ਹੈ ਨਾ ਮਤਲਬ ਉਹ ਬਾਹਰ ਆ ਕੇ ਖਰਬੂਜੇ ਵੰਡ ਏਦਾਂ ਦੇ ਪ੍ਰਦਰਸ਼ਨ ਸ਼ੁਰੂ ਕਰਤੇ। ਤੇ ਇੱਥੋਂ ਤੱਕ ਲੋਕਾਂ ਨੇ ਕਿਹਾ ਕਿ ਭਾਈ ਜੇਕਰ ਤੁਹਾਤੋਂ ਨਹੀਂ ਪੂਰੀ ਹੁੰਦੀ ਬਿਜਲੀ ਤਾਂ ਮੁੱਲ ਖਰੀਦ ਲਓ, ਸਾਤੋਂ ਲੈ ਲਿਆ ਕਰੋ ਪੈਸੇ, ਅਸੀਂ ਬਿੱਲ ਭਰਨ ਨੂੰ ਤਿਆਰ। ਘੱਟੋ ਘੱਟ ਸਾਡੇ ਜਵਾਕ ਨੂੰ ਸੌਣ ਜੋਗਾ, ਪੱਖਾ ਚੱਲਣ ਜੋਗੀ ਬਿਜਲੀ ਤਾਂ ਛੱਡ ਦਿਓ, ਕੂਲਰ ਚਲਾਉਣ ਜੋਗੀ ਤਾਂ ਸਾਨੂੰ ਬਿਜਲੀ ਦੇ ਦਿਓ। ਇਸ ਲਈ ਇਸ ਮਸਲੇ ਨੇ ਸਰਕਾਰ ਦੀ ਕਬੀਅਤ ਕਰਾ ਦਿੱਤੀ ਆ। ਦੂਸਰੇ ਪਾਸੇ ਮਸਲਾ ਖੜਾ ਹੈ ਪਾਵਰਕਾਮ ਦੇ ਹਵਾਲੇ ਨਾਲ, ਜਿਹੜੀ ਲਗਾਤਾਰ ਹਰ ਸਾਲ ਬਿਜਲੀ ਦੀ ਮੰਗ ਵੱਧਦੀ ਗਈ, ਉਸ ਦੀ ਪੂਰਤੀ ਤੇ ਧਿਆਨ ਹੀ ਨਹੀਂ ਦਿੱਤਾ। ਲੜੀ ਜਾਓ ਪ੍ਰਾਈਵੇਟ ਥਰਮਲ ਪਲਾਂਟ, ਸਰਕਾਰੀ ਥਰਮਲ ਪਲਾਂਟ, ਮੈਂ ਦਿਖਾ ਲਓ ਝੰਡੀਆਂ ਕੇ ਲਓ ਜੀ ਅਸੀਂ ਖਾਨ ਖੋਲ ਲਿਆ ਜੀ, ਕੋਲੇ ਦੀ, ਕੋਲਾ ਆ ਗਿਆ ਜੀ, ਇੰਨੇ ਸਾਲ ਦਾ ਬੰਦ ਪਿਆ ਸੀ ਜੀ। ਹਾਂ, ਪੰਜਾਬ ਕੋਲ ਕੋਲਾ ਪੂਰਾ, ਠੀਕ ਹੈ, ਅਗਲੇ 40-42 ਦਿਨਾਂ ਦਾ ਕੋਲਾ, ਨਹੀਂ ਤਾਂ 3-4 ਦਿਨਾਂ ਦਾ ਕੋਲੇ ਤੋਂ ਬਾਅਦ ਰੌਲਾ ਪੈਣ ਲੱਗ ਜਾਂਦਾ, 3 ਦਿਨ ਦਾ ਕੋਲਾ ਬਾਕੀ ਬਚਿਆ ਜੀ, ਆਹ ਬਚਿਆ ਜੀ। ਇਹ 'ਚ ਕੋਈ ਸ਼ੱਕ ਨਹੀਂ। ਭਗਵੰਤ ਮਾਨ ਨੇ ਪਿਛਲੇ ਦਿਨ ਇੱਕ ਥਾਂ ਕਿਹਾ ਸੀ ਕਿ ਸਾਡੇ ਕੋਲ ਕੋਲੇ ਦੀ ਪੂਰਤੀ ਹੈ, ਬਿਲਕੁਲ ਹੈ ਕੋਲੇ ਦੀ ਪੂਰਤੀ ਜੀ, ਪਰ ਬਿਜਲੀ ਦੀ ਪੂਰਤੀ ਨਹੀਂ ਹੈ। 15,000 ਆਪਾਂ ਕੱਲ ਵੀ ਸ਼ਾਇਦ ਗੱਲ ਕਰੀ, 15,000 ਮੈਗਾਵਾਟ ਤੋਂ ਉੱਪਰ ਚਲੀ ਗਈ ਡਿਮਾਂਡ ਜੀ, ਤੇ ਪੈਦਾਵਾਰ ਤੁਹਾਡੇ ਕੋਲ ਹੈ ਨਹੀਂ, ਮੁੱਲ ਤੁਹਾਨੂੰ ਮਿਲ ਨਹੀਂ ਰਹੀ। ਕੇਂਦਰ ਆਪਣੇ ਕੋਟੇ 'ਚ ਦੇ ਨਹੀਂ ਰਿਹਾ, ਉਹ ਆਪਣੀ ਸਿਆਸਤ ਕਰ ਰਿਹਾ। ਕਿਉਂਕਿ ਜੇਕਰ ਕੇਂਦਰ ਦੇ ਦਿੰਦਾ ਹੈ ਤਾਂ ਸਰਕਾਰ ਬਿਜਲੀ ਪੂਰੀ ਦਿੰਦੀ ਹੈ, ਉਹਨੂੰ ਲੱਗਦਾ ਕਿ ਤਾਂ ਗੱਲ ਇਹਨਾਂ ਦੀ ਬਣ ਜਾਣੀ ਜੀ, ਆਪ ਆਦਮੀ ਪਾਰਟੀ ਦੀ ਚੜਾਈ ਹੋ ਜੂਗੀ। ਹੁਣ ਬਿਜਲੀ ਨਹੀਂ ਹੈਗੀ ਪੂਰੀ ਤਾਂ ਫਿਰ ਬਦਨਾਮੀ ਸਰਕਾਰ ਦੀ, ਚਾਹੇ ਫੇਲ ਪਾਵਰਕਾਮ ਦਾ ਹੋਵੇ, ਚਾਹੇ ਸ਼ਰਾਰਤ ਕੇਂਦਰ ਦੀ ਹੋਵੇ। ਸੋ ਇਸ ਲਈ ਇਹ ਸਾਰਾ ਕੁਝ ਮਿਲ ਕੇ ਹੈ, ਨਲਾਇਕੀ ਵੀ ਸਰਕਾਰ ਦੀ, ਪਾਵਰਕਾਮ ਤੋਂ। ਜਦੋਂ ਪਾਵਰਕਾਮ ਨੂੰ ਪਤਾ ਹੈ ਹਰ ਸਾਲ, ਤਾਂ ਉਹ ਕਿਉਂ ਨਹੀਂ ਇਹ ਪ੍ਰਬੰਧ ਕਰਦਾ? ਫਿਰ ਪਾਵਰਕਾਮ ਦੇ ਅਧਿਕਾਰੀਆਂ ਨਾਲ ਗੱਲ ਕਰੋ, ਕਹਿੰਦੇ ਜਿਸ ਤਰ੍ਹਾਂ ਸਾਲ ਗਰਮੀ ਦਾ ਸੀਜ਼ਨ, ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਕਾਰ ਨੂੰ ਦੱਸ ਦਿੰਦੇ ਆ, ਠੀਕ ਹੈ, ਕਿ ਇੰਨੀ ਲੋੜ ਹੈ ਜੀ, ਇੰਨਾ ਕੁਛ ਹੈ। ਹੁਣ ਜਿਹਨੇ ਖਰਚਾ ਕਰਨਾ ਹੈ, ਜਿਹਨੇ ਪ੍ਰਬੰਧ ਕਰਨਾ ਹੈ, ਜਿਹਨੇ ਕੰਟਰੋਲ ਕਰਨਾ, ਜਿਹਨੇ ਰਾਬਤਾ ਕਰਨਾ ਸੂਬਿਆਂ ਦਾ, ਜਿਹਨਾਂ ਤੋਂ ਬਿਜਲੀ ਲੈਣੀ ਹੈ, ਕਹਿੰਦੇ ਉਹ ਤਾਂ ਉਹਨਾਂ ਨੇ ਕਰਨੀ ਆ। ਲੋ ਆ ਪਿਆ 2012-13 ਦੇ ਵਿੱਚ ਪੰਜਾਬ 'ਚ 9,000 ਮੈਗਾਵਾਟ ਦੀ ਮੰਗ ਸੀ, ਠੀਕ ਹੈ, 9,074 ਜੀ, ਜਿਹੜੀ 2018-19 ਤੱਕ ਵੱਧ ਕੇ ਆ ਕੇ ਹੈ ਨਾ ਮਤਲਬ ਕਿ ਇਹ 14,000 ਤੋਂ ਉੱਪਰ ਚਲੀ ਗਈ। ਤੇ 22-23 ਤੋਂ ਬਾਅਦ 'ਚ ਆ ਕੇ ਹੁਣ 15,000 ਤੋਂ ਖੜੀ ਹੈ ਜੀ। 15,307 ਮੈਗਾਵਾਟ ਤੱਕ ਬਿਜਲੀ ਦੀ ਮੰਗ ਪਹੁੰਚ ਗਈ ਹੈ ਜੀ, 15,307 ਮੈਗਾਵਾਟ। ਤੇ ਸਰਕਾਰ ਤੋਂ ਹੁਣ ਪੂਰੀ ਨਹੀਂ ਹੁੰਦੀ, ਪਾਵਰਕਾਮ ਤੋਂ ਪੂਰੀ ਨਹੀਂ ਹੁੰਦੀ, ਤੇ ਲੋਕ ਸੜਕਾਂ ਤੇ ਨੇ। ਉਧਰ ਝੋਨੇ ਦਾ ਵੀ ਸੀਜ਼ਨ ਹੈ, ਉਧਰ ਗਰਮੀ ਦਾ ਵੀ ਕਹਿਰ ਹੈ, ਤੇ ਇਸ ਲਈ ਲੋਕ ਕਹਿੰਦੇ ਜੀ ਸਾਤੋਂ ਬਿੱਲ ਲੈ ਲਓ ਪਰ ਸਾਨੂੰ ਬਿਜਲੀ ਦੇ ਦਿਓ ਘੱਟੋ ਘੱਟ। ਜੀ, ਅਗਲੀ ਜਿਹੜੀ ਖਬਰ ਆ ਉਹਦੇ ਵੱਲ ਵਧੀਏ। ਸਮਾਰਟ ਮੀਟਰ ਬਿਜਲੀ ਦੇ ਨਾਲ ਹੀ ਮਿਲਦੀ ਜੁਲਦੀ ਖਬਰ ਆ ਸ਼ਰਮਾ ਜੀ। ਸਮਾਰਟ ਮੀਟਰਾਂ ਦਾ ਸੱਚ ਆ ਸਾਹਮਣੇ, ਹੁਣ ਕੇਂਦਰ ਵੇਚੂਗਾ ਘੰਟਿਆਂ ਦੇ ਹਿਸਾਬ ਨਾਲ ਮਹਿੰਗੀ ਸਸਤੀ ਬਿਜਲੀ। ਇਹ ਹੁਣੇ ਤੱਕ ਕੇਂਦਰ ਨੂੰ ਪਤਾ ਜੀ ਕਿ ਉਹ ਸਰਕਾਰ ਹੈ ਕਿ ਦੁਕਾਨ ਹੈ ਕੋਈ ਜਾਂ ਮਾਲ ਹੈ ਕੋਈ। ਬਿਲਕੁਲ ਸਹੀ। ਮਤਲਬ ਤੁਸੀਂ ਇਸ ਵਪਾਰੀਆਂ ਦੀ ਦੁਕਾਨ ਹੈ ਸਰਕਾਰ। ਲੋਕਾਂ ਨੇ ਸਰਕਾਰ ਇਸ ਲਈ ਚੁਣੀ ਹੈ ਕਿ ਤੁਸੀਂ ਇਸ ਹੱਦ ਤੱਕ ਆ ਜਾਓ ਕਿ ਭਾਈ ਅਸੀਂ ਤਾਂ ਇੱਕ ਮਿੰਟ ਦਾ ਹਿਸਾਬ ਵੱਖਰਾ ਰੱਖਾਂਗੇ ਤੁਹਾਤੋਂ। ਆਪਦਾ ਮੈਂ ਅਫਸਰ। ਬਿਲਕੁਲ ਬਿਲਕੁਲ ਬਿਲਕੁਲ। ਹੁਣ ਜੀ ਇਹ ਸਮਾਰਟ ਮੀਟਰਾਂ ਦਾ ਸੱਚ ਜਿਹੜੇ ਕਹਿੰਦੇ ਸੀ, ਅਜੇ ਵੀ ਉਹਦੀਆਂ
ਕੁਆਲਟੀਆਂ ਗਣਾਈਆਂ। ਸਰਕਾਰ ਕਹਿੰਦੀ ਕਿ ਅਸੀਂ ਜਿਹੜੇ ਸਮਾਰਟ ਮੀਟਰ ਲਾਏ ਨੇ ਇਹ 'ਚ ਅਸੀਂ ਹੁਣ ਯੋਜਨਾ ਲਿਆ ਰਹੇ ਹਾਂ, ਇਹ ਤੈਅ ਹੋ ਗਿਆ, ਕੇਂਦਰ ਨੇ ਉਹਨੂੰ ਕੀ ਕਹਿੰਦੇ ਆ ਮਤਲਬ ਕਿ ਟਾਈਮ ਆਫ ਡੇ, ਉਸ ਹਿਸਾਬ ਦੇ ਨਾਲ ਕਹਿੰਦੇ ਅਸੀਂ ਟੈਰਿਫ ਤਿਆਰ ਕੀਤਾ ਕਿ ਤੁਹਾਡਾ ਜਿਹੜਾ ਪੀਕ ਟਾਈਮ ਹੈ ਉਸ ਟਾਈਮ ਜੇ ਤੁਸੀਂ ਬਿਜਲੀ ਵੱਧ ਵਰਤੋਗੇ ਤਾਂ ਤੁਹਾਨੂੰ 10 ਤੋਂ 20% ਮਹਿੰਗੀ ਪਊਗੀ। ਠੀਕ ਹੈ। ਤੇ ਜਿਹੜਾ ਤੁਹਾਡਾ ਨਾਰਮਲ ਸਮਾਂ ਜੇ ਉਹ 'ਚ ਘੱਟ ਵਰਤੋਗੇ ਤਾਂ 10 ਤੋਂ 20% ਸਸਤੀ ਪਊਗੀ। ਇਹ ਸਮਾਰਟ ਮੀਟਰਾਂ ਦਾ ਕਮਾਲ ਕਹਿੰਦੇ ਜੀ। ਉਹ ਇਹਦੇ ਵਿੱਚ ਵੀ ਉਹ ਗਣਾ ਰਹੇ ਨੇ, ਪਰ ਇਹ ਸਮਝੇ ਨਹੀਂ ਪਾ ਰਹੇ ਕਿ ਭਾਈ ਲੋੜ ਤਾਂ ਰਾਤ ਨੂੰ ਹੈ ਪੱਖਾ ਚਲਾਉਣ ਦੀ, ਕਿ ਰਾਤ ਨੂੰ ਟੱਬਰ ਘਰੇ ਸੋਣਾ ਹੈ, ਠੀਕ ਹੈ। ਸਰਕਾਰ ਕਹਿੰਦੀ ਹੈ ਦਿਨੇ ਚਲਾ ਲਓ ਸਸਤਾ ਪਊਗਾ ਜੀ। ਤੇ ਇਸ ਲਈ ਆਹ ਤਰੀਕਾ ਮਤਲਬ ਕਿ ਜਾਂ ਸਰਕਾਰ ਇਹ ਕਹਿੰਦੀ ਹੈ ਕਿ ਹੁਣ ਇੱਕੋ ਪੱਖੇ ਥੱਲੇ ਸੌਂ ਜਾਓ ਭਾਈ ਸਾਰੇ, ਜੇ ਸੋਣਾ 2 ਕਮਰੇ 3 ਕਮਰੇ 'ਚ ਨਾ ਸੋਇਓ, ਕਿਉਂਕਿ ਰਾਤ ਨੂੰ ਤਾਂ ਅਸੀਂ ਬਿਜਲੀ ਮਹਿੰਗੀ ਦੇਵਾਂਗੇ। ਜਿਹੜਾ ਨਵਾਂ ਸਮਾਰਟ ਮੀਟਰ ਹੈ ਉਹਦੇ ਵਿੱਚ ਸਿੱਧਾ ਸਪਸ਼ਟ ਇਹਨਾਂ ਨੇ ਕਰਤਾ ਕਿ ਦਿਨ 'ਚ ਜਿਹੜੀ ਸੂਰਜ ਵਾਲੀ ਊਰਜਾ ਵਾਲੀ ਬਿਜਲੀ ਆ ਅਸੀਂ ਵੱਧ ਤੋਂ ਵੱਧ ਉਹ ਵਰਤਣੀ ਆ, ਉਹ ਸਾਨੂੰ ਸਸਤੀ ਪੈਂਦੀ ਆ, ਇਸ ਲਈ ਅਸੀਂ ਤੁਹਾਨੂੰ ਸਸਤੀ ਦੇਵਾਂਗੇ। ਠੀਕ ਹੈ। ਰਾਤ ਨੂੰ ਤੁਸੀਂ ਪਾਵਰਕੌਮ ਵਾਲੀ ਮਤਲਬ ਕਿ ਥਰਮਲ ਪਲਾਂਟ ਵਾਲੀ ਬਿਜਲੀ ਵਰਤਣੀ ਆ, ਉਹ ਸਾਨੂੰ ਵੀ ਮਹਿੰਗੀ ਪੈਂਦੀ ਹੈ, ਇਸ ਲਈ ਉਹ ਬਿਜਲੀ ਤੁਹਾਨੂੰ ਮਹਿੰਗੀ ਦੇਵਾਂਗੇ। ਸੱਚਾਈ ਇਹ ਆ ਕਿ ਦਿਨ 'ਚ ਵੀ ਇਹ ਜਿਹੜੀ ਸੋਲਰ ਊਰਜਾ ਵਾਲੀ ਹੈ ਬਿਜਲੀ ਉਹ ਪੂਰੀ ਨਹੀਂ ਕਰ ਪਾ ਰਹੇ। ਉਸ ਸਮੇਂ ਵੀ ਇਹਨਾਂ ਨੇ ਥਰਮਲ ਪਲਾਂਟ ਵਾਲੀਆਂ ਵਰਤਣੀਆਂ ਤੇ ਉਹਦੇ ਵਿੱਚੋਂ ਵੀ ਇਹਨਾਂ ਨੇ ਹੁਣ ਇਹ ਮੀਟਰ ਨੇ ਜਿਹੜੇ ਇਹ ਉਹ ਪ੍ਰੀਪੇਡ ਹੁੰਦੇ ਨੇ, ਕੀ ਹੁੰਦੇ ਨੇ ਜੀ? ਉਹ ਪ੍ਰੀਪੇਡ ਜਿਹਨਾਂ 'ਚ ਪਹਿਲਾਂ ਅਦਾ ਕਰਨਾ ਪੈਂਦਾ। ਪ੍ਰੀਪੇਡ ਹੀ ਹੁਣ ਇਹ ਉਹ ਮੀਟਰ ਨੇ ਜੀ। ਇਹ ਦੇਸ਼ ਦੇ ਵਿੱਚ 25 ਕਰੋੜ ਲੱਗਣੇ ਆ। 65 ਲੱਖ ਤੋਂ ਵੱਧ ਲੱਗ ਲਏ, 65,36,000 ਮੀਟਰ ਲੱਗ ਲਏ, ਜਿਨ੍ਹਾਂ ਚੋਂ ਪੰਜਾਬ ਦੇ ਵਿੱਚ ਵੀ 3,74,000 ਮੀਟਰ ਲੱਗ ਲਿਆ। ਠੀਕ ਹੈ। ਤੇ ਜਿਨ੍ਹਾਂ ਦਾ ਵਿਰੋਧ ਕਰਦੇ ਨੇ, ਅਜੇ ਕਹਿੰਦੇ ਜੀ ਕਿਸਾਨਾਂ ਨੂੰ ਅਸੀਂ ਬਾਹਰ ਰੱਖਿਆ ਤੇ ਟੀਕਾ ਮਾੜਾ ਮਾੜਾ ਕਰਕੇ ਲਾਉਣਾ। ਅਪ੍ਰੈਲ 2024 ਤੋਂ ਹੀ ਨਿਯਮ ਲਾਗੂ ਹੋਊਗਾ ਜੀ, ਪਰ ਉਹ ਵਪਾਰੀਆਂ ਤੇ ਕਾਰੋਬਾਰੀਆਂ ਤੇ ਦੁਕਾਨਦਾਰਾਂ ਤੇ ਕਮਰਸ਼ੀਅਲ ਬਿੱਲ ਤੇ ਲਾਗੂ ਹੋਊਗਾ ਇਹ ਫਾਰਮੂਲਾ। ਠੀਕ ਹੈ। ਤਾਂ ਕਿ ਉਹਨਾਂ ਨੂੰ ਤਾਂ ਅਹਿਸਾਸ ਹੀ ਨਾ ਹੋਵੇ ਕਿ ਜੇ ਦੁਕਾਨ ਦਿਨ 'ਚ ਖੁੱਲੀ ਆ ਤਾਂ ਠੀਕ ਆ, ਉਹ ਤਾਂ ਦਿਨ ਵਾਲੀ ਆ, ਰਾਤ ਵਾਲਾ ਉਹਦਾ ਬੱਚਿਆਂ ਨੂੰ ਲੱਗਣਾ ਕਿ ਲੈ ਵੀ ਮੇਰੇ ਪੈਸੇ ਬਚ ਗਏ, ਹੈ ਨਾ। ਤੇ ਉਹਨਾਂ ਦੇ ਉੱਤੇ ਇਸ ਤਰ੍ਹਾਂ। ਪਰ ਅੱਗੇ ਕੀ ਹੁੰਦਾ ਸੀ ਕਿ ਕਈ ਵਾਰ ਇਸ ਪੀਕ ਸੀਜ਼ਨ ਦੇ ਵਿੱਚ ਵਪਾਰਕ ਅਦਾਰਿਆਂ ਨੂੰ, ਖਾਸ ਕਰ ਇੰਡਸਟਰੀ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਰਾਤ ਨੂੰ ਚਲਾ ਲਓ, ਹੈ ਨਾ, ਕਿ ਤੁਹਾਨੂੰ ਅਸੀਂ ਆਹ ਟਾਈਮ 'ਚ ਦੇ ਦਿੰਦੇ ਹਾਂ, ਦਿਨ 'ਚ ਅਸੀਂ ਉਹਨਾਂ ਨੂੰ ਕਿਸਾਨਾਂ ਨੂੰ ਦੇਣੀ ਆ। ਉਹ ਐਡਜਸਟਮੈਂਟ ਹੁੰਦੀ ਸੀ। ਹੁਣ ਅਗਲਾ ਕਹੂਗਾ ਰਾਤ ਨੂੰ ਮੈਂ ਕਿਉਂ ਚਲਾਉਂ, ਮੈਨੂੰ ਤਾਂ ਮਹਿੰਗੀ ਪੈਂਦੀ ਆ। ਬਿਲਕੁਲ ਸਹੀ ਹੈ, ਮੈਂ ਤਾਂ ਦਿਨੇ ਚਲਾਊਂਗਾ ਜੀ। ਹੁਣ ਇਸ ਲਈ ਕਹਿੰਦੇ ਜੀ 2024 ਤੋਂ ਅਸੀਂ ਵਪਾਰਕ ਅਦਾਰਿਆਂ ਦੀ ਜੇਬ ਕੱਟਣੀ ਸ਼ੁਰੂ ਕਰਾਂਗੇ ਪ੍ਰੀਪੇਡ ਮੀਟਰ ਦੇ ਨਾਂ ਦੇ ਉੱਤੇ, ਕਹਿਣ ਨੂੰ ਸਹੂਲਤ ਹੈ। ਤੇ 2025 ਤੋਂ ਕਹਿੰਦੇ ਜੀ ਘਰਾਂ 'ਚ ਲਾਗੂ ਹੋਊਗਾ ਫਾਰਮੂਲਾ। ਅੱਛਾ। ਸੋ ਇਸ ਲਈ ਤਾਂ ਕਿ ਹੌਲੀ ਹੌਲੀ ਇਕੱਠਾ ਟੀਕਾ ਲਾਏ ਤੇ ਇਕੱਠੇ ਲੋਕ ਨਾ ਹੋ ਜਾਣ। ਪਰ ਗਣਾ ਉਹਦੀਆਂ ਤਾਰੀਫਾਂ ਰਹੇ ਨੇ ਕਿ ਨਹੀਂ ਜਿਹਦੇ ਨਾਲ ਤੁਹਾਡੇ ਪੈਸੇ 10 ਤੋਂ 20% ਬਚਣੇ। ਔਰ ਮਾਹਿਰ ਕਹਿੰਦੇ ਕਿ ਭਾਈ ਦਿਨ 'ਚ ਘੱਟ ਬਿਜਲੀ ਵਰਤਣ ਨਾਲ ਤੁਹਾਨੂੰ ਇਹ ਤਾਂ ਅਹਿਸਾਸ ਹੋ ਸਕਦਾ ਕਿ ਮੇਰੇ 20 ਰੁਪਏ ਬਚ ਗਏ 100 ਰੁਪਏ ਪਿੱਛੇ। ਪਰ ਰਾਤ ਨੂੰ ਜਿਹੜੇ ਕਹਿੰਦੇ ਨੇ ਕਿ 20 ਰੁਪਏ ਵੱਧ ਲੱਗਣਗੇ, ਉਹ 20 ਰੁਪਏ ਨਹੀਂ, ਉਹ 50 ਰੁਪਏ 70 ਰੁਪਏ 100 ਰੁਪਏ ਤੱਕ ਵੀ ਜਾ ਸਕਦਾ। ਉਹ 100% ਦੁੱਗਣਾ ਵੀ ਹੋ ਸਕਦਾ ਰੇਟ। ਸੋ ਕਿਉਂਕਿ ਸਰਕਾਰ ਕੋਲ ਉਹ ਪੂਰਾ ਕਰਨ ਲਈ ਹੈ ਹੀ ਨਹੀਂ ਪ੍ਰਬੰਧ, ਇਸ ਲਈ ਇਹਨਾਂ ਨੇ ਪ੍ਰੀਪੇਡ ਵਾਲਾ ਸਾਨੂੰ ਲੈਂਦਾ ਕਿ ਪਹਿਲਾਂ ਪੈਸੇ ਪਾ ਲਓ ਤੇ ਜਿੱਦਾਂ ਹੀ ਤੁਹਾਡੀ ਬਿਜਲੀ ਦੀ ਉਹ ਪੈਸੇ ਤੁਸੀਂ ਵਰਤੇ, ਜਦੇ ਤੁਹਾਡਾ ਮੀਟਰ ਕੱਟ, ਤੁਹਾਡੀ ਬਿਜਲੀ ਖਤਮ, ਅੱਧੀ ਰਾਤ ਨੂੰ ਕਰੀ ਜਾਓ ਫਿਰ ਰੀਚਾਰਜ। ਠੀਕ ਆ। ਤੇ ਦੂਸਰਾ ਕਹਿੰਦੇ ਜੀ ਕਿਉਂਕਿ ਤੁਸੀਂ ਹੁਣ ਹਿਸਾਬ ਲਾਓਗੇ ਕਿ ਇੰਨੇ ਰੁਪਏ 'ਚ ਮੇਰਾ ਇੰਨਾ ਯੂਨਿਟ ਪੈਂਦਾ, ਤੁਹਾਨੂੰ ਕੀ ਪਤਾ ਕਿ ਵੱਧ ਚੱਲਣ ਨਾਲ ਕਦੋਂ ਵੱਧ ਗਿਆ, ਕਿੰਨਾ ਵੱਧ ਗਿਆ, ਉਹਦਾ ਹਿਸਾਬ ਕਿਤਾਬ ਕਿਵੇਂ ਰੱਖੋਗੇ ਗੁਣਾ ਘਟਾ। ਬਿਲਕੁਲ। ਮੈਂ ਅੱਜ 3 ਦਿਨ ਦਾ ਹਿਸਾਬ ਲਾ ਕੇ ਬੈਠਾ, ਮੇਰੇ ਕੋਲ 3 ਦਿਨ ਦੀ ਬਿਜਲੀ ਹੈਗੀ ਆ। ਕੱਲ ਨੂੰ ਸੁੱਖ ਨਾਲ ਪਿੰਡੋਂ 4 ਨਿਆਣੇ ਆ ਜਾਣ, ਰਿਸ਼ਤੇਦਾਰ ਆ ਜਾਣ, ਤੇ ਮੇਰੇ ਤਾਂ 2 ਪੱਖੇ ਵੱਧ ਚੱਲ ਗਏ ਜੀ ਦੂਏ ਕਮਰੇ 'ਚ, ਉਹਦਾ ਹਿਸਾਬ। ਉਧਰ ਅਗਲੇ ਦੀ ਤਨਖਾਹ ਨਾ ਆਈ ਹੋਵੇ, ਡੇਲੀ ਵੇਜ ਵਾਲੇ ਲੋਕਾਂ ਦਾ। ਸੋ ਇਸ ਲਈ ਇਹ ਸਾਰਾ ਕੁਝ ਸਰਕਾਰ, ਮੈਨੂੰ ਨਹੀਂ ਲੱਗਦਾ ਕਿ ਸਰਕਾਰ ਦਾ ਕੰਮ ਹੈ, ਇਹ ਦੁਕਾਨਦਾਰ ਦਾ, ਵਪਾਰੀ ਦਾ, ਇਹ ਕਾਰਪੋਰੇਟ ਘਰਾਣਿਆਂ ਦਾ ਕੰਮ ਹੈ। ਔਰ ਇਹ ਸਾਰੀ ਸਪਲਾਈ ਇਹਨਾਂ ਨੇ ਵੇਚਣੀ ਹੈ ਪ੍ਰਾਈਵੇਟ ਕੰਪਨੀਆਂ ਨੂੰ। ਤੇ ਹੋ ਗਿਆ ਚੰਡੀਗੜ੍ਹ ਦੀ ਉਦਾਹਰਨ ਹੈ ਸਭ ਤੋਂ ਵੱਡੀ। ਸੋ ਇਸ ਲਈ ਜੀ ਸਰਕਾਰ ਹੁਣ ਇਸ ਨਾਤੇ ਵੀ ਲੋਕਾਂ ਦੀ ਜੇਬ ਵੱਢੂਗੀ ਔਰ ਧੋਖਾ ਕਰੂਗੀ, ਔਰ ਇਹ ਫਾਰਮੂਲਾ ਬਣ ਕੇ ਸਾਹਮਣੇ ਆ ਰਿਹਾ। ਜੀ ਜੀ। ਤੇ ਆਪਾਂ ਗੱਲ ਕਰੀਏ ਭ੍ਰਿਸ਼ਟਾਚਾਰੀ ਦੀ, ਬੜਾ ਰੌਲਾ ਪਿਆ ਸ਼ਰਮਾ ਜੀ ਕਿ ਭ੍ਰਿਸ਼ਟਾਚਾਰ, ਤਹਿਸੀਲਦਾਰਾਂ ਦੀਆਂ ਲਿਸਟਾਂ ਬਣ ਗਈਆਂ, ਉਧਰੋਂ ਹੜਤਾਲਾਂ ਦੀ ਤਿਆਰੀ ਹੋ ਗਈ, ਅੰਦਰ ਖਾਤੇ ਰਿਪੋਰਟਾਂ ਵੀ ਜਾਵੜੀਆਂ ਕਿ ਬਈ ਪੰਗਾ ਐਕਤੀ ਲੱਗਦਾ ਵੱਡਾ ਛੇੜ ਲਿਆ, ਐਡਾ ਵੱਡਾ ਪੰਗਾ ਨਾ ਲਓ। ਹੁਣ ਫਿਰ ਕਲੀਨ ਚਿੱਟਾਂ ਤੇ ਹੋ ਗਈ ਸਰਕਾਰ, ਕਹਿੰਦੇ ਫਾਈਲਾਂ ਫੂਲਾਂ ਜਿਹੜੀਆਂ ਬਣਾਈਆਂ ਸੀ, ਜਿਹੜੇ ਕੱਚੇ ਚਿੱਠੇ ਖੋਲਣੇ ਸੀ, ਉਹ ਰੋਕ ਲਏ ਗਏ ਆ ਤੇ ਕਾਰਵਾਈ ਕੀ ਵਾਕਈ ਠੰਡੇ ਬਸਤੇ ਚਲੀ ਗਈ ਹੈ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਪਟਵਾਰੀਆਂ ਵਾਲਾ ਮਸਲਾ ਕਿੱਥੇ ਗਿਆ? ਜੀ ਜੀ।
ਅਫਸਰਾਂ ਦੀਆਂ ਮੀਟਿੰਗਾਂ ਹੋਈਆਂ ਸੀਗੀਆਂ, ਸਰਕਾਰ ਐਕਸ਼ਨ ਲੈਣ ਦੇ ਮੂਡ 'ਚ ਸੀ ਤੇ ਅਫਸਰ ਮਤਲਬ ਧੜਿਆਂ 'ਚ ਵੱਟ ਕੇ ਸਰਕਾਰ ਨੇ ਅੰਦਰ ਵੜ ਕੇ ਸਮਝੌਤਾ ਕੀਤਾ ਜਾਂ ਨਹੀਂ ਕੀਤਾ ਅਫਸਰਾਂ ਨਾਲ, ਅਫਸਰਾਂ ਦੀ ਲੌਬੀ ਨਾਲ। ਬਾਹਰ ਆ ਕੇ ਕਹਿੰਦੇ ਸੀ ਜਿਹਨੇ ਨਹੀਂ ਆਉਣਾ ਨਾ ਆਵੇ, ਸਵੇਰ ਤੋਂ ਛੁੱਟੀ, ਤੇ ਅੰਦਰ ਬੈਠ ਕੇ ਉਹਨਾਂ ਸਮਝੌਤਾ ਵੀ ਕਰ ਲਿਆ ਜੀ। ਤੇ ਦਫ਼ਤਰਾਂ ਦੇ ਵਿੱਚ ਟਾਈਮ ਕੀਤਾ ਹੋਇਆ ਸਵੇਰੇ 7 ਤੋਂ 2 ਵਜੇ। 90% ਦਫ਼ਤਰਾਂ 'ਚ 9 ਵਜੇ ਪਹੁੰਚਦੇ ਨੇ ਮੁਲਾਜ਼ਮ ਅਜੇ ਵੀ ਜੀ। ਕਿੰਨਾ ਕੁ ਐਕਸ਼ਨ ਲੈ ਲਿਆ ਉਹਨਾਂ ਤੇ, ਵਿਚਾਰਾ ਮਾਤੜ ਫਸ ਜਾਂਦਾ, ਥੱਲੇ ਵਾਲਾ ਕਲਰਕ ਬਾਬੂ ਹੈ ਨਾ, ਤੇ ਸਾਹਿਬ ਆਪਣਾ ਗੱਡੀ 'ਚ 9:30 ਵਜੇ 10 ਵਜੇ ਆ ਰਹੇ ਨੇ ਤੇ 12 ਵਜੇ ਚੱਲ ਜਾਂਦੇ ਨੇ, ਗਰਮੀ ਲੱਗਣ ਲੱਗ ਜਾਂਦੀ ਉਹਨਾਂ ਨੂੰ। ਬਿਲਕੁਲ ਠੀਕ ਹੈ। ਤੇ ਉਸੇ ਤਰ੍ਹਾਂ ਦਾ ਇਹ ਵਰਤਾਰਾ ਜੀ। ਜੇ ਤੁਸੀਂ ਸੱਚਮੁੱਚ, ਮੈਂ ਪਹਿਲੇ ਦਿਨ ਗੱਲ ਕੀਤੀ ਸੀ ਕਿ ਕੀ ਹੁਣ ਭ੍ਰਸ਼ਟਾਚਾਰ ਮੁੱਕ ਗਿਆ ਜਾਂ ਮੁੱਕ ਜੂਗਾ ਤਹਿਸੀਲਾਂ 'ਚ। ਸੋ ਹੁਣ ਇਹ ਸਵਾਲ ਖੜਾ ਕਿ ਜਿਨ੍ਹਾਂ ਨੂੰ ਤੁਹਾਡੀ ਉਹ ਵਿਜੀਲੈਂਸ ਆ ਜਿਹਦੀ ਤੁਸੀਂ ਪਿੱਠ ਥਾਪੜ ਦਿਓਗੇ, ਬੜੀ ਵਧੀਆ ਕੰਮ ਕਰਦੀ, ਜੇ ਵਿਜੀਲੈਂਸ ਦੀ ਰਿਪੋਰਟ ਆ ਫਿਰ ਕਾਰਵਾਈ ਕਿਉਂ ਨਹੀਂ ਹੋਈ ਜੀ ਹੁਣ ਤੱਕ? ਸਵਾਲ ਤਾਂ ਇਹ ਤੋਂ ਵੀ ਵੱਡਾ ਇਹ ਹੈ ਕਿ ਰਿਪੋਰਟ ਜਨਤਕ ਹੋਣ ਦੀ ਬਜਾਏ ਕਾਰਵਾਈ ਜਨਤਕ ਹੋਣੀ ਚਾਹੀਦੀ ਸੀ ਨਾ। ਲਿਸਟ ਕਿਉਂ ਜਨਤਕ ਹੋਈ ਜੀ? ਕਾਰਵਾਈ ਜਨਤਕ ਹੋਣੀ ਚਾਹੀਦੀ ਸੀ। ਸੋ ਇਸ ਲਈ ਇਹਦੇ ਪਿੱਛੇ ਕੋਈ ਨਾ ਕੋਈ ਦੋਏ ਪਹਿਲੂ ਖੜੇ ਨੇ। ਚਾਹੇ ਤਾਂ ਸਰਕਾਰ ਉਹਨਾਂ ਦੇ ਏਕੇ ਤੋਂ ਡਰ ਗਈ, ਚਾਹੇ ਦਾਣਾ ਪਾਣੀ ਸੈੱਟ ਹੋ ਗਿਆ। ਜਵਾਬ ਦੇਵੇ ਸਰਕਾਰ। ਉਹ ਥਾਣੇਦਾਰ ਜਦੋਂ ਨਵਾਂ ਆਉਂਦਾ ਨਾ, ਮੈਂ ਸਾਰੇ ਥਾਣੇਦਾਰ ਦੇ ਨਹੀਂ ਜਿਹੜੇ ਭ੍ਰਸ਼ਟ ਨੇ, ਹਨਾ, ਹਾਂ ਬਿਲਕੁਲ, ਜਿਹੜਾ ਥਾਣੇਦਾਰ ਨਵਾਂ ਆਉਂਦਾ ਉਹ ਆ ਕੇ ਨਾ ਬਾਜ਼ਾਰ 'ਚ ਗੇੜਾ ਮਾਰਦਾ ਤੇ ਉਹ ਰੇਹੜੀ ਵਾਲੇ ਤੇ ਡੰਡਾ ਮਾਰੂਗਾ, ਓਏ ਰੇਹੜੀ ਸੜਕ ਤੇ ਖੜਾਈ ਆ, ਹੈਲੋ ਆ ਫੁੱਟਪਾਥ ਤੇ ਰੱਖਿਆ ਸਮਾਨ ਦੁਕਾਨ ਵਾਲੇ, ਉਹ ਅੰਦਰ ਕਰੋ, ਇਹ ਲੋਕਾਂ ਨੂੰ ਤੁਰ ਫਿਰਨ ਲਈ ਜਗ੍ਹਾ ਹੈ। ਤੇ ਸ਼ਾਮ ਨੂੰ ਵਪਾਰ ਮੰਡਲ ਦੀ ਬੈਠਕ ਹੋ ਜਾਂਦੀ ਹੈ ਕਿ ਬਾਈ ਜੀ ਨਵਾਂ ਥਾਣੇਦਾਰ ਆਇਆ ਤੇ ਉਹਨਾਂ ਪਹਿਲੇ ਵਾਲਿਆਂ ਨਾਲੋਂ ਵੱਧ ਹਿਸਾਬ ਭਾਲਦਾ, ਰੇਟ ਮਹਿੰਗਾ ਕਰਤਾ ਉਹਨੇ ਜੀ। ਸੋ ਇਸ ਲਈ ਕੀ ਇਹ ਲਿਸਟ ਡੰਡਾ ਮਾਰਨ ਵਾਲਾ ਸੀ ਰੇਹੜੀ ਦੇ ਉੱਤੇ, ਇਹ ਦਬਕਾ ਮਾਰਨ ਵਾਲਾ ਦਿੰਦਾ ਸੀਗਾ ਕਿ ਹਾਂ ਭਾਈ ਹਾਂ ਇਹ ਲਿਸਟ ਤਾਂ ਹੈ ਕਿ ਆਜੋ ਭਾਈ ਸੈਟਿੰਗ ਕਰ ਲਓ, ਪੁਰਾਣੀ ਸਰਕਾਰ ਵਾਲਾ ਰੇਟ ਨਹੀਂ ਚੱਲਣਾ ਜੀ ਜੀ, ਪੁਰਾਣੇ ਮੰਤਰੀਆਂ ਐਮਐਲਏ ਨਾਲ ਰੇਟ ਨਹੀਂ ਚੱਲਣਾ। ਕੀ ਉਹ ਦਬਕਾ ਸੀ? ਜੇ ਉਹ ਦਬਕਾ ਸੀ ਤਾਂ ਵੀ ਹੈ ਫਿਰ ਸਵਾਲ ਹੈ, ਤੇ ਜੇ ਉਹ ਦਬਕਾ ਨਹੀਂ ਸੀ ਫਿਰ ਸਰਕਾਰ ਡਰੀ ਕਿਉਂ ਹੈ? ਸਰਕਾਰ ਤਾਂ ਸਰਕਾਰ ਹੁੰਦੀ ਹੈ। ਜਿਹੜੀ ਸਰਕਾਰ ਕਹਿੰਦੇ ਆ ਅਸੀਂ ਪੁਰਾਣਿਆਂ ਤੋਂ ਨਹੀਂ ਡਰਦੇ, ਅਸੀਂ ਇਹਨਾਂ ਤੋਂ ਡਰਦੇ, ਉਹ ਫਿਰ ਹੁਣ ਕਿਉਂ ਡਰੀ? ਭ੍ਰਿਸ਼ਟਾਚਾਰੀ ਲਿਸਟ ਅਨੁਸਾਰ ਫਿਰ ਕਾਰਵਾਈ ਹੋ ਜਾਣੀ ਚਾਹੀਦੀ ਸੀ, ਹੁਣ ਤੱਕ ਉਹ ਘਰੇ ਬੈਠੇ ਹੋਣੀ ਚਾਹੀਦੀ ਸੀ ਜੀ। ਬਿਲਕੁਲ। ਪਤਾ ਲੱਗਿਆ ਕਿ ਜੀ ਸਰਕਾਰ ਨੇ ਆਪਣੇ ਅਧਿਕਾਰੀਆਂ ਤੇ ਗੱਲ ਛੱਡਤੀ, ਠੀਕ ਹੈ, ਵੱਡੇ ਅਧਿਕਾਰੀਆਂ ਤੇ ਜਿਹੜੇ 2-4 ਦਿਨਾਂ ਤੱਕ ਜਾਣ ਵਾਲੇ ਆ, ਤੇ ਉਹ ਵੱਡੇ ਅਧਿਕਾਰੀ ਕਹਿੰਦੇ ਕਿ ਮੇਰੀ ਜਾਂਦੀ ਵਾਰੀ ਕੱਲ ਨੂੰ ਨਵਾਂ ਰੇਟ ਕਾ ਮੇਰੀ ਜਾਨ ਨੂੰ ਪਾਉਂਦੇ ਹੋ, ਆਪਾਂ ਡੀਸੀਆਂ ਤੇ ਛੱਡ ਦਿੰਦੇ ਹਾਂ। ਅੱਛਾ, ਵਾਹ। ਤੇ ਡੀਸੀਆਂ ਦੇ ਹਵਾਲੇ ਕਰਤਾ। ਡੀਸੀ ਕਹਿੰਦੇ ਕਿ ਅਸਾਂ ਰੋਜ਼ ਮਿਲਣਾ, ਕੋਲੇ ਗੱਡੀ ਲੰਘਣੀ, ਕੋਲੇ ਖੜਨੀ, ਇੱਕੋ ਕੰਟੀਨ ਚੋਂ ਸਮਾਨ ਆਉਣਾ, ਸਾਰਾ ਕੁਝ ਆਉਣਾ, ਅਸੀਂ ਕੀ ਪੰਗਾ ਲੈ ਕੇ ਕਰਨਾ? ਤੇ ਕਹਿੰਦੇ ਕਹਿ ਦਿਓ ਜੀ ਕਿ ਰਿਪੋਰਟ ਤੱਥਾਂ ਦੇ ਆਧਾਰ ਤੇ ਪੂਰੀ ਨਹੀਂ ਜੀ, ਅਧੂਰੀ ਹੈ ਜੀ, ਅਜੇ ਇਹ ਹੈ ਜੀ, ਦੁਬਾਰਾ ਜਾਂਚ ਕਰਾਂਗੇ ਜੀ, ਲਿਸਟ ਫਿਰ ਬਣੂਗੀ ਜੀ ਨਵੀਂ, ਇਹ ਝੂਠੀ ਫੈਲਾਤੀ ਜੀ, 36 ਚੀਜ਼ਾਂ ਹੁਣ ਕਹਿੰਦੇ ਰੋਡ ਝੋਲੇ 'ਚ ਫਿਰੀ ਜਾਣ, ਗੱਲ ਚੁੱਪ ਕਰ ਦਿਓ। तो कुल मिला के चुप वट लिया। कारण सारा माल विभाग विरोध च आ गया सी, सारे माल विभाग के अधिकारी सामने आ गए सी कि तुसीं सारे नूं इक रस्से किवें बन सकदे हो? सारे तहसीलदार नायब तहसीलदार थोड़ा करप्ट ने, सारे नक्शा नवीस थोड़ा उन्हां दे एजेंट ने जी। सो इस लई इस हवाले नाल पर जदों कि जिहड़ा जांदा है बेचारा तहसील च रजिस्ट्री कराउणे तां उही जाणदा कि किहड़ी तहसील चों कदे सुक्का मुड़िया ते किहड़ी चों नहीं मुड़िया। बिल्कुल सही है, तां उसे नूं पता जी। सो इस लई इस पहलू दे उत्ते सरकार गोडियां भार है ते लिस्टां ओ फाइलां ओ किते दब के रह गईयां, लुको के रह गईयां, हो सकदा आउण वाले दिनां तो बाद लभणे ना हो। ਕਹਿੰਦੇ ਡੀਸੀਆਂ ਨੂੰ ਕਹਿ ਦਿਓ ਕਾਰਵਾਈ ਕਰ ਦਿਓ, ਕਮਲੇ ਭੋਲਿਓ ਲੋਕੋ, ਜਿਹਨੇ ਆਂਡੇ ਖਾਣੇ ਹੋਣ ਕਿਤੇ ਮੁਰਗੀਆਂ ਮਾਰਦਾ ਜੀ। ਆਂਡਿਆਂ ਦੇ ਸ਼ੌਕੀਨ ਤੇ ਤੁਸੀਂ ਮੁਰਗੀਆਂ ਮਰਾ ਦੇਂਗੇ ਤੇ ਅਗਲਾ ਖਾਊ ਕੀ? ਆਪਾਂ ਜਾਂਦੇ ਜਾਂਦੇ ਗੱਲ ਕਰੀਏ ਸ਼ਰਮਾ ਜੀ, ਬੜੀ ਮੰਦਭਾਗੀ ਘਟਨਾ ਵਾਪਰਦੀ ਹੈ। ਵੈਸੇ ਇਸ ਖਬਰ ਦੇ ਅਖੀਰ ਦੇ ਵਿੱਚ ਆਪਾਂ ਮੁਸਕਰਾਏ ਥੋੜਾ ਜਿਹਾ ਕਿਉਂਕਿ ਤੰਤਰ ਹੈ ਜਾ, ਪਰ ਜਿਹੜੀ ਅਗਲੀ ਖਬਰ ਆ ਬੜੀ ਦਰਦਨਾਕ ਹੈ, ਬੜੀ ਸੋਗਮਈ ਹੈ ਸ਼ਰਮਾ ਜੀ। ਖਬਰ ਇਹ ਹੈ ਕਿ ਮਜ਼ਦੂਰਾਂ ਨੂੰ ਲੈ ਕੇ ਟਰੈਕਟਰ ਟਰਾਲੀ ਜਾ ਰਿਹਾ ਸੀਗਾ, ਹਾਦਸਾ ਵਾਪਰਦਾ ਹੈ, ਟਰੈਕਟਰ ਟਰਾਲੀ ਨਹਿਰ ਦੇ ਵਿੱਚ ਡਿੱਗ ਪੈਂਦਾ ਤੇ 10 ਜਣਿਆਂ ਨੂੰ ਤਾਂ ਲੱਭ ਲਿਆ ਗਿਆ। ਪਰ ਮੰਦਭਾਗੀ ਗੱਲ ਇਹ ਰਹੀ ਕਿ 3 ਜਾਣੀਆਂ ਜਿਹੜੀਆਂ ਮਜ਼ਦੂਰ ਔਰਤਾਂ ਸੀਗੀਆਂ ਉਹਨਾਂ ਨੂੰ ਲੱਭਿਆ ਨਹੀਂ ਗਿਆ ਤੇ ਇਹ ਦੇਖਿਆ ਜਾ ਰਿਹਾ ਕਿ ਉਹਨਾਂ ਨੂੰ ਜਿਹੜਾ ਉਹ ਮ੍ਰਿਤਕ ਹੀ ਇੱਕ ਹਿਸਾਬ ਨਾਲ ਮੰਨਿਆ ਜਾ ਰਿਹਾ। ਪ੍ਰਵੀਨ ਜੀ, ਖਨੌਰੀ ਮੂਣਕ ਖੇਤਰ ਦਾ ਇਹ ਘਟਨਾਕ੍ਰਮ ਹੈ ਜੀ। ਤੇ ਝੋਨਾ ਲਾਉਣ ਦੇ ਲਈ ਪਨੀਰੀ ਲੈ ਕੇ ਪਰਤ ਰਿਹਾ ਸੀ ਕਿਸਾਨ, ਠੀਕ ਹੈ। ਉਹਦੇ ਨਾਲ ਉਹਦੀ ਲੇਬਰ ਸੀਗੀ ਜਿਹੜੀ ਬੀਬੀਆਂ ਕੰਮ ਕਰਦੀਆਂ, ਔਰ ਟਰੈਕਟਰ ਦੇ ਮਗਰ ਟਰਾਲੀ ਨਹੀਂ ਸੀਗੀ, ਖਾਲੀ ਹਲ ਪਾਇਆ ਵਾ ਸੀ। ਅੱਛਾ ਅੱਛਾ, ਠੀਕ। ਤੇ 13 ਜਣੇ ਸੀਗੇ, 13 ਚੋਂ ਮਤਲਬ 7-8 ਜਣੇ ਟਰੈਕਟਰ ਦੇ ਉੱਪਰ ਬੈਠੇ ਸੀ। ਅੱਛਾ। ਤੇ 5-6 ਬੀਬੀਆਂ ਹਲ ਦੇ ਉੱਤੇ ਖੜ ਕੇ ਪਨੀਰੀ ਰੱਖੀ ਹੋਈ ਸੀ ਨਾਲ, ਤੇ ਹਲ ਦੇ ਉੱਤੇ ਖੜੀਆਂ ਸੀਗੀਆਂ। ਸੋ ਅਕਸਰ ਉਹ ਰੂਟੀਨ 'ਚ ਹੀ ਹੁੰਦਾ ਕਿ
ਉਹ ਪੱਟ ਲਿਆਉਂਦੇ ਨੇ, ਉਹਦੇ ਉੱਪਰ ਰੱਖਦੇ ਨੇ ਤੇ ਨਾਲ ਦੀ ਨਾਲ ਉਹ ਚੱਲੀ ਜਾਂਦਾ ਕੰਮ। ਸੋ ਉਹ ਜਦੋਂ ਨਹਿਰ ਤੇ ਉੱਥੇ ਆਇਆ ਤੇ ਉੱਥੇ ਪਤਾ ਨਹੀਂ ਮਤਲਬ ਕਿ ਕੋਈ ਚੀਜ਼ ਸਾਹਮਣੇ ਆਈ ਜਾਂ ਉਹਦਾ ਹੱਥ ਫਿਸਲਿਆ, ਗਿੱਲੇ ਹੱਥ ਸੀ ਜਾਂ ਗਰਮੀ ਸੀ, ਕੀ ਹੋਇਆ ਕੀ ਨਹੀਂ ਰੱਬ ਜਾਣੇ, ਕਿ ਉਹ ਟਰੈਕਟਰ ਸਣੇ ਹਲ ਤੇ ਸਣੇ ਪਨੀਰੀ ਸਣੇ ਉਹ ਮਜ਼ਦੂਰਾਂ 13 ਦੇ 13 ਜਣੇ ਨਹਿਰ 'ਚ ਜੱਡ ਗਏ। ਤੇ ਜਦੇ ਰੌਲਾ ਪੈ ਗਿਆ ਤੇ ਲੋਕਾਂ ਨੇ ਟਰੈਕਟਰ ਦੇ ਡਰਾਈਵਰ ਸਣੇ 9 ਬੀਬੀਆਂ ਨੂੰ ਬਚਾ ਲਿਆ ਜੀ। ਤੇ ਪਰ 3 ਬੀਬੀਆਂ ਬਚਾਈਆਂ ਨਹੀਂ ਜਾ ਸਕੀਆਂ, ਉਹ ਹੜ ਗਈਆਂ। ਮਤਲਬ ਕਿ ਜਦੋਂ ਤੱਕ ਬਚਾਉਣ ਵਾਲੇ ਲੋਕ ਇਕੱਠੇ ਹੁੰਦੇ ਆ ਇੰਨੀ ਵੱਡੀ ਗਿਣਤੀ 'ਚ, ਉਹ ਸਮਝ ਹੀ ਨਹੀਂ ਆਉਂਦੀ ਕਈ ਵਾਰ ਕਿ ਕਿਵੇਂ ਕਰੀਏ ਕੀ ਕਰੀਏ। ਤੇ ਇਸ ਲਈ ਫੇਰ ਵੀ ਇਹ ਵੱਡੀ ਹਿੰਮਤ ਹੈ ਕਿ ਲੋਕਾਂ ਨੇ 13 ਜਣਿਆਂ ਚੋਂ 10 ਜਣਿਆਂ ਨੂੰ ਬਾਹਰ ਕੱਢ ਲਿਆ। ਬਿਲਕੁਲ ਜੀ। ਪਰ ਜਿਹੜੇ 3 ਜੀ ਗਏ ਤਾਂ ਉਹਨਾਂ ਦੇ ਘਰ ਦੇ ਹੀ ਜਾਣਦੇ ਨੇ ਕਿ ਉਹਦੇ ਪਰ ਕੀ ਅਸਰ ਪਊਗਾ। ਮਜ਼ਦੂਰ ਜਮਾਤ ਹੋਵੇ ਔਰ ਜਾਣ ਵਾਲਿਆਂ ਦੀ ਉਮਰ ਵੀ ਕੁਛ ਨਹੀਂ, ਇੱਕ ਕਮਲੇਸ਼ ਹੈ, ਇੱਕ ਗੀਤਾ ਦੇਵੀ ਹੈ, ਦੋਵਾਂ ਦੀ ਉਮਰ 32 ਸਾਲ ਹੈ ਪ੍ਰਵੀਨ, ਔਰ ਇੱਕ ਕੁੜੀ ਪਾਇਲ ਹੈ ਸਿਰਫ 16 ਸਾਲ ਦੀ ਬੱਚੀ ਹੈ। ਸੋ ਇਸ ਲਈ ਇਹ ਇਹਨਾਂ ਦਿਨਾਂ ਦੇ ਵਿੱਚ ਹੋ ਸਕਦਾ ਉਹ ਜਵਾਕ ਪੜ੍ਹਨ ਵਾਲਾ ਹੋਵੇ, ਛੁੱਟੀਆਂ ਤੇ ਹੋਵੇ, ਜਾਂ ਉਹ ਕਿਹੜੀਆਂ ਮਜਬੂਰੀਆਂ ਨੇ ਤੁਹਾਨੂੰ ਕਿ ਇਸ ਉਮਰੇ ਤੁਹਾਨੂੰ ਦਿਹਾੜੀ ਦੱਪੇ ਤੇ ਲੈ ਆਉਂਦੀਆਂ ਨੇ। ਸੋ ਇਸ ਲਈ ਇਹ ਇੱਕ ਵੱਡਾ ਧੱਕਾ ਹੈ ਕਿ 3 ਬੱਚਿਆਂ ਦੀ, ਹੁਣ ਬੇਸ਼ੱਕ ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਉਹਨਾਂ ਪਰਿਵਾਰਾਂ ਦੀ ਅਜੇ ਤੱਕ ਪਰ ਲਾਸ਼ਾਂ ਨਹੀਂ ਮਿਲੀਆਂ, ਪਾਣੀ ਦੇ ਬਹਾਅ ਚੋਂ ਬਹਿ ਗਈਆਂ ਸੀ। ਮਤਲਬ ਕੱਲ ਦੇਰ ਸ਼ਾਮ ਤੱਕ ਜਦੋਂ ਤੱਕ ਸਾਨੂੰ ਪਤਾ ਮਿਲੇਗਾ ਲਾਸ਼ ਨਹੀਂ ਮਿਲੀਆਂ ਸੀਗੀਆਂ, ਪਰ ਗੋਤਾਖੋਰ ਦੀ ਭਾਲ ਕਰ ਰਹੇ ਸੀਗੇ। ਸੋ 10 ਜਣਿਆਂ ਨੂੰ ਬਚਾਉਣਾ ਇਹ ਉਸ ਇਲਾਕੇ ਦੇ ਲੋਕਾਂ ਦੀ ਸ਼ਾਬਾਸ਼ੀ ਆ, ਪਰ ਜਿਹੜੇ 3 ਜੀ ਗਵਾ ਲਏ ਉਹਨਾਂ ਦੇ ਲਈ ਅਫਸੋਸ ਆ। ਜੀ ਬੜੀ ਮੰਦਭਾਗੀ ਘਟਨਾ ਵਾਪਰੀ। 3 ਜਾਨਾਂ ਅਜਾਈਂ ਜਿਹੜੀਆਂ ਉਹ ਸ਼ਰਮਾ ਜੀ ਚਲੀਆਂ ਗਈਆਂ। ਦਰਦਨਾਕ ਸੜਕ ਹਾਦਸਾ, ਦਰਦਨਾਕ ਹਾਦਸੇ ਨੇ ਸਾਡੇ ਤੋਂ 3 ਜਣਿਆਂ ਨੂੰ ਖੋਲਿਆ। ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।